ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਿਨ ਵੀਰਵਾਰ 7 ਸਤੰਬਰ 2023 22 ਭਾਦੋ ਨਾਨਕ ਸ਼ਾਹੀ ਸੰਮਤ 555 ਖਬਰਾਂ ਤੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ। ਮੈਂਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰੂਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਰ ਇੰਡੀਅਨ ਕੰਜ਼ੀਰੈਂਟਨ GN ਲੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਲੈ ਸਕਦੇ ਹੋ। ਲੋਕੇਸ਼ਨ ਆ ਸਿੰਤਾਨੇਲਾ ਦੀ, ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਮਿੰਟੂ ਜੀ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ। ਕਿਰਨਜੋਤ ਕੌਰ ਨੇ ਦਾਅਵੇ ਨਕਾਰਿਆ ਮਾਸਟਰ ਤਾਰਾ ਸਿੰਘ ਦੇ ਮਾਮਲੇ ਦੇ ਵਿੱਚ। ਦੇਖੋ, ਇਹ ਬੜਾ ਰੌਲਾ ਪੈ ਰਿਹਾ ਪ੍ਰਵੀਨ ਜੀ। ਇਹ ਬੜੀ ਇੱਕ ਕੰਟਰੋਵਰਸੀ ਛਿੜ ਗਈ ਆ, ਜਿਹਦੇ ਵਿੱਚ ਤੁਹਾਨੂੰ ਇਤਿਹਾਸ ਖੰਗਾਲਣਾ ਪਏਗਾ। ਫਿਰ ਉਹਦੇ 'ਚ ਠੋਸ ਤਥਾਤਮਕ ਜਾਣਕਾਰੀ ਅੱਗੇ ਪਰੋਸਣੀ ਪਏਗੀ, ਤਾਂ ਇਹ ਬਹਿਸ ਜਿਹੜੀ ਉਹ ਕਿਸੇ ਨਤਾਰੇ ਤੇ ਪਹੁੰਚਣੀ ਹੈ। ਇਸ ਵੇਲੇ ਤੇ ਕਹਿ ਲਓ ਕਿ ਸਭ ਕੁਝ ਜਿਹੜਾ ਆ ਨਾ, ਉਹ ਇੱਕ ਜਾਬਾਂ ਦਾ ਭੇਡ ਦਾ ਹਿੱਸਾ ਬਣ ਗਿਆ। ਅਸਲ 'ਚ ਕੀ ਹੈ ਕਿ ਤਰਲੋਚਨ ਸਿੰਘ ਨੇ ਬਿਆਨ ਦਿੱਤਾ ਸੀਗਾ ਇੱਕ, ਤੇ ਦਾਅਵਾ ਕਹਿ ਲਓ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮਾਸਟਰ ਤਾਰਾ ਸਿੰਘ ਸਾਵਰਕਰ ਦੇ ਮਿੱਤਰ ਸੀਗੇ ਜੀ। ਇੱਥੋਂ ਤੱਕ ਗੂੜੀ ਦੋਸਤੀ ਸੀ ਕਿ ਗਾਂਧੀ ਨੂੰ ਮਾਰਨ ਤੋਂ ਬਾਅਦ ਜੋ ਸਾਵਰਕਰ ਤੇ ਕੇਸ ਚੱਲਿਆ, ਉਹਦੇ ਵਿੱਚ ਵਕੀਲ ਇਹਨਾਂ ਨੇ ਹਾਇਰ ਕੀਤੇ ਸਨ ਤੇ ਜਿਹੜੀ ਅਦਾਲਤੀ ਕਾਰਵਾਈ ਆ ਖੁਦ ਉਹਦੇ 'ਚ ਇਹ ਸ਼ਾਮਲ ਹੁੰਦੇ ਸਨ। ਮਾਸਟਰ ਤਾਰਾ ਸਿੰਘ ਸਰਕਾਰ ਨੇ ਵਰਜਿਆ, ਜਦ ਇਹ ਨਹੀਂ ਹਟੇ ਤੇ ਉਹਨਾਂ ਨੇ ਫਿਰ ਗ੍ਰਿਫਤਾਰੀ ਜਿਹੜੀ ਹੈ ਉਹ ਪਾ ਦਿੱਤੀ ਸੀ। ਦੇਖੋ, ਇਹ ਜਿਵੇਂ ਹੀ ਗੱਲ ਬਾਹਰ ਨਿਕਲੀ, ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇਹ ਅੱਜ ਇੱਥੇ ਪੰਜਾਬ ਦੇ ਮੀਡੀਆ 'ਚ ਛਾਈ ਹੋਈ ਖਬਰ ਹੈ ਜੀ, ਠੀਕ ਹੈ ਜੀ। ਪਰੰਤੂ ਜੇ ਤੁਸੀਂ ਵੇਖੋਗੇ ਤੇ ਇਹ ਜਿਹੜਾ ਦਾਅਵਾ ਕੀਤਾ ਗਿਆ ਹੈ ਨਾ, ਇਹ ਤਰਲੋਚਨ ਸਿੰਘ ਨੇ 8-10 ਦਿਨ ਪਹਿਲਾਂ ਕੀਤਾ ਸੀਗਾ ਜੀ। ਮੈਂ ਹੋਰ ਵੀ ਪਿੱਛੇ ਲੈ ਜਾਣਾ ਤੁਹਾਨੂੰ। ਮੌਕਾ ਸੀਗਾ 2015 ਦਾ, ਜਦੋਂ ਸਾਵਰਕਰ ਦਾ ਜਨਮ ਦਿਹਾੜਾ ਲੋਕ ਸਭਾ, ਰਾਜ ਸਭਾ, ਯਾਨੀ ਜੋ ਆਪਣਾ ਪਾਰਲੀਮੈਂਟ ਹੈ ਉਹਦਾ ਸੈਂਟਰਲ ਹਾਲ ਹੈ, ਉਹਦੇ ਵਿੱਚ ਮਨਾਇਆ ਗਿਆ ਸੀ। ਉੱਥੇ ਤਰਲੋਚਨ ਸਿੰਘ ਨੇ ਪਹਿਲੀ ਵਾਰ ਇਹ ਕੜੀ ਖੋਲੀ ਸੀ। ਉੱਥੇ ਤੇ ਉਦੋਂ ਤਾਂ ਕਿਸੇ ਨੇ ਗੌਰ ਹੀ ਨਾ ਕੀਤਾ। ਹੁਣ ਸਾਡੇ 'ਚ ਇੰਨੇ ਭਾਈ ਹੈ ਨੀ ਗੇ ਜਿਹੜਾ ਕੋਈ ਜਵਾਬ ਦੇ ਦੇਣਾ। ਫਿਰ ਦੂਏ ਪਾਸੇ ਜੂਨ ਦੇ ਵਿੱਚ ਪੰਜਾਬ ਕੇਸਰੀ, ਜਗਬਾਣੀ ਪੰਜਾਬ ਕੇਸਰੀ 'ਚ ਨਾ ਆਰਟੀਕਲ, ਅੱਛਾ ਮੈਂ ਜਿਹੜੀ ਗੱਲ ਕਰ ਰਿਹਾ ਉਹ ਸਾਰੀ ਕੱਲੀ ਗੱਲ ਦਾ ਮੇਰੇ ਕੋਲ ਰਿਕਾਰਡ ਜੀ, ਮਤਲਬ ਮੈਂ ਕੋਈ ਅੰਦਾਜ਼ੇ ਨਾਲ ਕਹਿ ਰਿਹਾ, ਕੋਈ ਵੀ ਬੰਦਾ ਉਹ ਲੈ ਸਕਦਾ, ਲਿੰਕ ਮੇਰੇ ਕੋਲ ਸਾਰੇ ਹੈ, ਠੀਕ ਹੈ ਜੀ। ਪੰਜਾਬ ਕੇਸਰੀ 'ਚ ਇਹਨਾਂ ਨੇ ਹਿੰਦੀ 'ਚ ਇੱਕ ਆਰਟੀਕਲ ਲਿਖਿਆ, ਉਹਦੇ 'ਚ ਫਿਰ ਇਹ ਦਾਅਵਾ। ਇਹ ਤੀਜਾ ਮੌਕਾ ਸੀਗਾ ਜਦੋਂ ਉਹਨਾਂ ਨੇ ਆਪਣਾ ਦਾਅਵਾ ਫਿਰ ਠੋਕ ਕੇ ਰੱਖਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉੱਥੇ ਬੈਠੇ ਸਨ ਭਾਜਪਾ ਪ੍ਰਧਾਨ JP ਨੱਡਾ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਤੇ ਫਿਰ ਉਹਨਾਂ ਨੇ ਬਈ ਕੋਈ ਕਸਰ ਛੱਡੀ ਹੋਈ ਨਾ, ਕੋਈ ਕਸਰ ਰਹਿ ਹੀ ਨਾ ਗਈ ਜੀ। ਹੁਣ ਕਿਰਨਜੋਤ ਕੌਰ ਕਹਿ ਰਹੇ ਆ ਕਿ ਦੇਖੋ ਵੀ ਸਾਡਾ ਤਾਂ ਜਿੱਥੋਂ ਤੱਕ ਹੈ ਇਤਿਹਾਸ ਨਾਲ ਵਾਹ ਵਾਸਤਾ, ਨਾ ਤਾਂ ਕਿਸੇ ਕਿਤਾਬ 'ਚ ਇਹ ਚੀਜ਼ਾਂ ਲਿਖੀਆਂ ਮਿਲਦੀਆਂ ਨੇ, ਠੀਕ ਹੈ ਜੀ, ਨਾ ਉਹ ਕਹਿੰਦੇ ਨੇ ਕਿ ਭਈ ਇਹ ਅੱਜ ਤੱਕ ਸਾਨੂੰ ਪਤਾ ਲੱਗਿਆ ਕਿ ਤੋਂ ਘਰ ਚੋਂ ਜਾਂ ਬਾਹਰੋਂ ਕੋਈ ਸਾਡੇ ਕੋਲ ਤੇ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਹੀ ਹੈ ਨਹੀਂ। ਕਿ ਇਹ ਹੁਣ ਪਤਾ ਨਹੀਂ ਇਸ ਬਿਹਾਵ ਤੇ ਕਹਿ ਰਹੇ ਨੇ, ਉਹਨਾਂ ਨੇ ਮਤਲਬ ਕਿ ਇਹਨਾਂ ਗੱਲਾਂ ਦਾ ਜਵਾਬ ਇਸ ਤਰ੍ਹਾਂ ਦਿੱਤਾ ਜੀ। ਅੱਛਾ,
ਹੁਣ ਜੇ ਤੁਸੀਂ ਦੇਖੋਗੇ ਤਾਂ ਗ੍ਰਿਫਤਾਰੀ ਜਿਹੜੀ ਹੋਈ ਸੀਗੀ, ਜਦੋਂ ਤੁਸੀਂ ਆਕਸਫੋਰਡ ਦੇ ਆਰਕਾਈਵ 'ਚ ਜਾਓਗੇ, ਉਹਨਾਂ ਦੀ ਇੱਕ ਵੈਬਸਾਈਟ ਹੈਗੀ ਆ oxfordacademic.oup.co.in .com। ਮੈਂ ਦੱਸੀ ਵੀ ਦੇ ਜਾਣਾ academic.oup.con। ਅੱਛਾ, ਉੱਥੇ ਜਾਓਗੇ, ਉਹਨਾਂ ਨੇ ਸਾਫ਼ ਦੱਸਿਆ ਹੋਇਆ ਕਿ ਸਿੱਖ ਮਸਾਇਲ ਸੀਗੇ ਜਿਹੜੇ 48 ਚ ਉੱਭਰ ਆਏ, ਉਹਦੇ ਚਲਦਿਆਂ ਜਦੋਂ ਮਾਸਟਰ ਤਾਰਾ ਸਿੰਘ ਬਈ ਨਹੀਂ ਹਟੇ, ਨਹੀਂ ਬਾਜ ਆਏ ਗੱਲ ਉਠਾਉਣੋਂ ਕਿ ਸਿੱਖਾਂ ਨੂੰ ਬਈ ਵੱਧਵੀਂ ਤਾਕਤ ਦਿਓ ਹਰੇਕ ਮਾਮਲੇ 'ਚ, ਹਰੇਕ ਖੇਤਰ 'ਚ, ਖਾਸ ਤੌਰ ਤੇ ਪੋਲਿਟਿਕਸ ਦੇ ਵਿੱਚ, ਨੁਮਾਇੰਦਗੀ ਦੇ ਵਿੱਚ, ਜਾਂ ਸੈਪਰੇਟ ਇਲੈਕਟੋਰੇਟਸ ਦੇ ਦਿਓ, ਤਾਂ ਫਿਰ ਪਟੇਲ ਨੇ ਬੰਗਾਲ ਰੈਗੂਲੇਸ਼ਨ 3 of 1818 ਦਿੱਤਾ ਹੈ। ਇਹਨਾਂ ਨੂੰ ਪੋਲੀਟੀਕਲ ਪ੍ਰਿਜ਼ਨਰ ਬਣਾਇਆ ਸੀ, 8 ਮਹੀਨੇ ਵਾਸਤੇ ਡਿਟੇਨ ਕਰਕੇ, ਤੇ ਨਾਲ ਉਹ ਕਹਿੰਦੇ ਵਿਚ ਡਿਡ ਨਾਟ ਅਲਾਉ ਐਨੀ ਲੀਗਲ ਇੰਟਰਵੈਂਸ਼ਨ। ਇਹ ਉਹ ਦਰਜ ਕਰਦੇ। ਮੈਂ ਨਾਲ ਨਾਲ ਤੁਹਾਨੂੰ ਹਵਾਲੇ ਵੀ ਦੱਸੀ ਜਾਣਾ, ਸਰੋਤ ਵੀ ਦੱਸੀ ਜਾਣਾ ਜੀ, ਠੀਕ ਹੈ ਜੀ। ਹੁਣ ਜਿੱਥੋਂ ਤੱਕ ਵਕੀਲਾਂ ਦੀ ਗੱਲ ਆ ਕਿ ਸਾਵਰਕਰ ਦੇ ਵਕੀਲ ਕੌਣ ਸੀ, ਸਾਵਰਕਰ ਦੇ ਮੁੱਖ ਵਕੀਲ ਸੀਗੇ LB ਬੋਪਾਤਕਰ। ਇਹ ਪੂਨੇ ਤੋਂ ਸੀ, ਅਨਾ ਸਾਹਿਬ ਕਹਿ ਦਿੰਦੇ ਸੀ, ਠੀਕ ਹੈ ਜੀ। ਤੇ ਜਿਹੜੇ ਇਹਨਾਂ ਨੂੰ ਅਸਿਸਟ ਕਰ ਰਹੇ ਸੀ ਉਹ ਵੀ ਜ਼ਿਆਦਾਤਰ ਮਹਾਰਾਸ਼ਟਰ ਸੀ। ਇਤਿਹਾਸਕਾਰ ਕਹਿੰਦੇ ਨੇ ਜਿਨ੍ਹਾਂ ਨੇ ਸਾਵਰਕਰ ਤੇ ਕੰਮ ਕੀਤਾ ਕਿ ਇਹ ਕੋਈ ਵਕੀਲ ਇੱਥੇ ਜਾਂ ਅਕਾਲੀਆਂ ਵੱਲੋਂ ਜਾਂ ਅਕਾਲੀਆਂ ਦੇ ਲੀਡਰਾਂ ਵੱਲੋਂ ਜਾਂ SGPC ਵੱਲੋਂ ਹਾਇਰ ਨਹੀਂ ਕੀਤੇ। ਮੈਂ ਇਹਦੇ ਲਈ ਇੱਕ ਬਹੁਤ ਉੱਘੇ ਇਤਿਹਾਸਕਾਰ ਜਿਹੜੇ ਦਿੱਲੀ ਰਹਿੰਦੇ ਨੇ, ਜਿਨ੍ਹਾਂ ਨੇ ਸਾਵਰਕਰ ਤੇ ਬਹੁਤ ਹੀ ਜ਼ਿਆਦਾ ਰਿਸਰਚ ਕੀਤੀ ਆ, ਮੈਂ ਉਹਨਾਂ ਨੂੰ ਮੇਲ ਕੀਤਾ ਸੀ, ਮੇਰੇ ਜਾਣੂ ਨੇ, ਝਿੜਕਾਂ ਤਾਂ ਉਹਨਾਂ ਨੇ ਮੈਨੂੰ ਦਿੱਤੀਆਂ। ਸਵੇਰੇ ਸਵੇਰੇ ਮੈਂ ਟੈਲੀਫੋਨ ਵੀ ਕਰ ਬੈਠਾ, ਬਟ ਕਿਉਂਕਿ ਮੈਨੂੰ ਪਤਾ ਸੀ ਇਸ਼ੂ ਬਣੇਗਾ, ਜਿਵੇਂ ਇਹ ਖਬਰ ਛਪ ਗਈ ਅੱਜ ਅਖਬਾਰ 'ਚ, ਸਵੇਰੇ ਮੈਨੂੰ ਪਤਾ ਲੱਗ ਗਿਆ ਕਿ ਇਸ਼ੂ ਹੁਣ ਪੰਜਾਬ 'ਚ ਆ, ਕਿਉਂਕਿ ਦਿੱਲੀ ਵਾਲੀ ਖਬਰ ਅਸੀਂ ਕਵਰ ਕੀਤੀ ਸੀ ਇੱਕ ਟਾਕ ਸ਼ੋਅ 'ਚ ਜੀ। ਅੱਛਾ, ਹੁਣ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਤੱਕ ਜਿੰਨੀ ਰਿਸਰਚ ਕੀਤੀ ਹੈ ਕਿਤੇ ਵੀ ਹੈ। ਫਿਰ ਤੁਸੀਂ ਆ ਜਾਓ ਸਾਵਰਕਰ ਸਮਗਰ ਤੇ। ਸਾਵਰਕਰ ਸਮਗਰ ਹਿੰਦੀ ਦਾ ਮਤਲਬ ਕਿ ਜੋ ਸਮਗਰ, ਜੋ ਸਾਰਾ ਕੁਝ ਲਿਖਿਆ ਸਾਵਰਕਰ। ਉੱਥੇ ਜਦ ਜਾਓਗੇ ਜੀ ਤਾਂ ਉਹਦੇ ਵਿੱਚ ਕਿਤੇ ਵੀ ਨਹੀਂ, ਹਾਂ ਇੱਕ ਥਾਂ ਤੇ ਕੁਐਸਚਨ ਦੇ ਜਵਾਬ ਦੇ ਵਿੱਚ ਦੱਸਦੇ ਕਿ ਸਿੱਖਾਂ ਨਾਲ ਰਿਸ਼ਤੇ ਕਿਸ ਤਰ੍ਹਾਂ ਦੇ ਸੀ ਸਾਵਰਕਰ ਦੇ। ਤੋਂ ਕਹਿੰਦੇ ਆ ਕਿ 1909 ਦੇ ਆਸ-ਪਾਸ ਇਹ ਜਦੋਂ ਇੰਗਲੈਂਡ 'ਚ ਸੀਗੇ ਤਾਂ ਇਹਨਾਂ ਨੇ ਉੱਥੇ ਗੁਰਪੁਰਬ ਮਨਾਇਆ ਸੀਗਾ, ਤੇ ਮਾਸਟਰ ਤਾਰਾ ਸਿੰਘ ਨੇ ਮਤਲਬ ਬੜਾ ਐਪਰੀਸ਼ੀਏਟ ਵੀ ਕੀਤਾ ਇਹਨਾਂ ਚੀਜ਼ਾਂ ਨੂੰ ਲੈ ਕੇ। ਦਰਬਾਰ ਸਾਹਿਬ 'ਚ ਦਾਅਵਾ ਵੀ ਕੀਤਾ ਗਿਆ ਕਿ ਇਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ ਸੀਗਾ, ਤੇ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸਨ। ਬਸ ਇੰਨੀ ਗੱਲ ਹੀ ਤੁਹਾਨੂੰ ਉੱਥੇ ਦਰਜ ਮਿਲੇਗੀ, ਠੀਕ ਹੈ। ਤੇ ਖੁਦ ਸਾਵਰਕਰ ਸਮਗਰ ਇਹ ਤੁਹਾਨੂੰ ਮਿਲ ਜਾਏਗਾ, ਬਹੁਤ ਲੰਮਾ ਚੌੜਾ, ਇਹ ਸਾਰਾ ਕੁਝ ਔਨ ਰਿਕਾਰਡ ਹੈ। ਤਾਂ ਯਾਨੀ ਲਿਖਤ ਕਿਤੇ ਵੀ ਨਹੀਂ। ਜਿਹੜੇ ਤਰਲੋਚਨ ਸਿੰਘ ਆ ਉਹ ਸਿਰਫ ਇਹ ਕਹਿ ਰਿਹਾ ਕਿ ਜੇ ਮੇਰੇ ਤੇ ਯਕੀਨ ਨਹੀਂ ਤੇ ਉਸ ਸਮੇਂ ਦੇ ਉਰਦੂ ਸਮਾਚਾਰ ਪੱਤਰ ਦੇਖ ਲਓ, ਨਾਂ ਨਹੀਂ ਦੱਸ ਰਿਹਾ ਕਿ ਕਿਹੜੇ ਉਰਦੂ ਸਮਾਚਾਰ ਪੱਤਰ ਸੀਗੇ। ਤਾਂ ਇਹ ਹੁਣ ਜਿਹੜੀ ਗੱਲ ਕਹੀ ਜਾ ਰਹੀ ਆ, ਮਤਲਬ ਕਿ ਜਿਵੇਂ ਸਿੱਖਾਂ ਨੂੰ ਜੋੜਿਆ ਜਾ ਰਿਹਾ ਹੈ, ਹਿੰਦੂ ਮਹਾਸਭਾ, RSS, ਸਾਵਰਕਰ, ਮਤਲਬ ਕਿ ਕਿਉਂਕਿ ਉੱਥੇ ਸਿੱਖ ਹੀ ਜੁੜ ਜਾ ਰਹੇ ਨਾ। ਉਸ ਟਾਈਮ ਸਿੱਖਾਂ ਦੇ ਲੀਡਰ ਇਹ ਸੀਗੇ, ਹੋਰ ਕੋਈ ਧੜਾ ਨਹੀਂ ਸੀ, ਧੜਾ ਸੀ ਅਕਾਲੀ ਜੀ। ਤੁਸੀਂ ਇਸ ਚੀਜ਼ ਨੂੰ ਸਮਝੋ ਨਾ, ਕਿੰਨੀ ਵੱਡੀ ਚਲਾਕੀ ਹੋ ਰਹੀ ਹੈ। ਤੇ ਇਹਦਾ ਜਵਾਬ ਸਰਨਾ ਨੇ ਵੀ ਦਿੱਤਾ, ਇਹਦਾ ਜਵਾਬ SGPC ਨੇ ਵੀ ਦਿੱਤਾ, ਕਿਉਂਕਿ SGPC ਦਾ ਰਿਕਾਰਡ ਜੇ ਤੁਸੀਂ ਦੇਖੋਗੇ ਉਦੋਂ ਦਾ ਹੈਗਾ। ਤਾਂ ਖੁਦ ਜਿਹੜੇ ਮਾਸਟਰ ਤਾਰਾ ਸਿੰਘ, ਤੁਹਾਨੂੰ ਪਤਾ, ਉਹ SGPC ਦੇ ਵੀ ਬਹੁਤ ਦੇਰ ਤੱਕ ਪ੍ਰਧਾਨ ਹੈ। ਖੈਰ, ਇਹ ਸਾਰੀ ਕਹਾਣੀ ਹੈ। ਤਰਲੋਚਨ ਸਿੰਘ, ਪਤਾ ਨਹੀਂ ਉਹਨਾਂ ਦੇ ਕੋਲ ਹੁਣ ਕਿਹੜੇ ਉਹ ਸਮਾਚਾਰ ਪੱਤਰਾਂ ਦੀ ਕਟਿੰਗ ਹੈਗੀ, ਉਹਨਾਂ ਦੇ ਨਾਮ ਤਾਂ ਉਹਨਾਂ ਨੇ ਮੈਂਸ਼ਨ ਨਹੀਂ ਕੀਤੇ। ਤੇ ਉਹਨਾਂ ਨੂੰ ਪਦਮ ਵਿਭੂਸ਼ਣ ਜ਼ਰੂਰ ਮਿਲ ਗਿਆ ਸੀ 2021 ਦੇ ਵਿੱਚ, ਕਿਉਂਕਿ ਉਹਨਾਂ ਨੇ 2015 'ਚ, ਮੈਂ ਜਿਵੇਂ ਤੁਹਾਨੂੰ ਦੱਸਿਆ ਸੀ, ਇਹ ਸੋਲੇ ਗਾਉਣੇ ਸ਼ੁਰੂ ਕਰ ਦਿੱਤੇ ਸੀ। ਇਹ ਨਵਾਂ ਇਤਿਹਾਸ ਉਹਨਾਂ ਨੇ ਲੱਭ ਕੇ ਲਿਆਂਦਾ ਸੀ, ਉਹਦਾ ਨਾਮ ਉਹਨਾਂ ਨੂੰ ਮਿਲ ਚੁੱਕਾ। ਉਂਝ ਉਹ ਬਹੁਤ ਇੰਟੈਲੈਕਚੁਅਲ ਬੰਦੇ ਹੈਗੇ ਆ, ਉਹ ਆਂਡੇ ਹੋਏ ਆ, ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ, ਰਾਜ ਸਭਾ ਮੈਂਬਰ ਵੀ ਰਹੇ ਆ,
ਉਹਨਾਂ ਦਾ ਦਾਅਵਾ ਤੇ ਇੱਥੋਂ ਤੱਕ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਮੰਤਰੀ ਮੰਡਲ ਚ ਉਦੋਂ ਮੈਂ ਪਹਿਲੀ ਵਾਰੀ ਕੇਂਦਰ ਚ ਜਗ੍ਹਾ ਦਵਾਈ ਸੀਗੀ ਨਾਲ ਠੀਕ ਜਾ ਹੈ ਕੇ। ਤਾਂ ਜੀ। ਉਹ ਇੱਥੋਂ ਤੱਕ ਦਾਅਵੇ ਕਰਦੇ ਆ। ਖੈਰ ਆ ਉਹਨਾਂ ਦਾ ਜਿਹੜਾ ਦਾਅਵਾ ਜੇ, ਦਾਅਵਾ ਆਪਾਂ ਨਕਾਰਦੇ ਨਹੀਂ, ਪਰ ਇਤਿਹਾਸ ਦੇ ਜਿਹੜੇ ਸਰੋਤ ਆ ਉਹ ਕੁਛ ਮੈਂ ਤੁਹਾਡੇ ਸਨਮੁਖ ਰੱਖ ਦਿੱਤੇ ਨੇ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਗੱਠਜੋੜ ਦੇ ਘਮਸਾਣ ਦੀ। ਇਹ ਰੁਕ ਹੀ ਨਹੀਂ ਰਿਹਾ ਜੀ, ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਹੋ ਕੀ ਰਿਹਾ। ਲੀਡਰ ਆਪਸ ਚ ਪੰਜ ਦੇ ਵਿੱਚ ਪਏ ਨੇ। ਹਾਂਜੀ ਦੇਖੋ, ਇਹ ਅੱਜ ਵੀ ਇੱਕ ਦੂਜੇ ਨੂੰ ਮਿਹਨੇ ਮਾਰਦੇ ਰਹੇ ਨੇ ਭਾਈ। ਮੈਨੂੰ ਨਹੀਂ ਲੱਗਦਾ ਇਹਨਾਂ ਦਾ ਉਹੀ, ਆਪਾਂ ਜਿੰਨੀ ਵਾਰੀ ਮਰਜ਼ੀ ਗੱਲ ਕਰ ਲਈਏ, ਪੇਚ ਉੱਥੇ ਹੀ ਫਸਣਾ ਹੈ। ਹੁਣ ਮਸਲਾ ਤੇ ਇਹ ਹੈ ਨਾ ਕਿ ਇਕੱਲਾ ਪੰਜਾਬ ਨਹੀਂ, ਬੰਗਾਲ ਦੇ ਵਿੱਚ ਵੀ ਇਹਨਾਂ ਦਾ ਪੇਚ ਫਸ ਰਿਹਾ ਆਈਓ ਚੀਜ਼ਾਂ ਲੈ ਕੇ। ਬੰਗਾਲ ਦੇ ਵਿੱਚ ਵੀ ਪੇਚ ਆ, ਕਿਉਂਕਿ ਮਮਤਾ ਬੈਨਰਜੀ ਕਹਿੰਦੀ ਹੈ ਕਿ ਕੇਂਦਰ ਤੋਂ ਫਾਰਮੂਲਾ ਤਿਆਰ ਕਰ ਲਓ, ਨਹੀਂ ਉੱਥੋਂ ਆ ਜਾਏਗਾ, ਤੇ ਕਿਉਂਕਿ ਫਿਰ ਉਹਦੇ ਮੁਤਾਬਕ ਤੇ ਫਿਰ ਸਾਰੀ ਦਾਅਵੇਦਾਰੀ ਉਹਨਾਂ ਦੀ ਬਣ ਜਾਏਗੀ। ਤ੍ਰਿਣਮੂਲ ਦੀ ਨਾ ਖੱਬੇ ਤੇ ਨਾ ਸੱਜੇ, ਦੋਵੇਂ ਉੱਡ ਜਾਣਗੇ। ਉੱਥੇ ਵੀ ਰੌਲਾ ਪੈਣਾ ਹੈ, ਤੁਸੀਂ ਦੇਖੋ, ਕਿਉਂਕਿ ਕਾਮਰੇਡਾਂ ਦੀ ਤੇ ਜ਼ਮੀਨ ਬਿਲਕੁਲ ਹੀ ਖਿਸਕ ਜਾਏਗੀ, ਉਹਨਾਂ ਦੇ ਕੋਲ ਤੇ ਸੀਟ ਹੀ ਹੈ ਨਹੀਂ ਗੀ ਉੱਥੇ ਲੋਕ ਸਭਾ ਦੀ। ਤੇ ਇਸੇ ਤਰ੍ਹਾਂ ਪੇਚ ਝਾਰਖੰਡ, ਛੱਤੀਸਗੜ੍ਹ ਬੰਨੀ ਵੀ ਫਸਣਗੇ, ਰਾਜਸਥਾਨ, ਮੱਧ ਪ੍ਰਦੇਸ਼, ਹਰ ਇੱਕ ਜਗ੍ਹਾ ਇਹ ਹੋਏਗਾ। ਤਾਂ ਹੁਣ ਫਾਰਮੂਲਾ ਕਿੱਦਾਂ ਕੱਢਦੇ ਆ, ਇਹ ਤੇ ਇਹਨਾਂ ਤੇ ਹੀ ਮੁਨਸਰ ਕਰਦਾ ਹੈ ਜੀ, ਨਿਰਭਰ ਕਰਦਾ ਹੈ। ਤਾਂ ਅੱਜ ਵੀ ਇਸ ਚੀਜ਼ ਨੂੰ ਲੈ ਕੇ ਮਿਹਣੋ ਮਿਹਣੀ ਇਹ ਹੁੰਦੇ ਰਹੇ ਨੇ, ਕਿਉਂਕਿ ਕੱਲ ਵੀ ਸੀਐਮ ਸਾਹਿਬ ਦਾ ਬਿਆਨ, ਇੱਕ ਮੰਤਰੀ ਸਾਹਿਬਾਂ ਦਾ ਬਿਆਨ, ਤਾਂ ਦੋਵੇਂ ਪਾਰਟੀਆਂ ਦੇ ਜਿਹੜੇ ਕਹਿ ਲਓ ਕਿ ਵੱਡੇ ਨੇਤਾ ਹੈ, ਪ੍ਰਤਾਪ ਸਿੰਘ ਬਾਜਵਾ ਜਿੱਦਾਂ, ਉਹਨਾਂ ਨੇ ਫੇਰ ਇੱਕ ਵਾਰੀ ਸਿਰੇ ਤੋਂ ਨਕਾਰ ਦਿੱਤਾ। ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਕਾਂਗਰਸ ਕੈਡਰ ਅਗਲੀਆਂ ਆਮ ਇਲੈਕਸ਼ਨਾਂ ਦੇ ਲਈ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਨ ਦੇ ਮੋਹ ਚ ਨਹੀਂ ਹੈਗਾ। ਸਿੱਧੀ ਸਾਫ਼ ਤੇ ਗੱਲ ਹੈ। ਉਧਰ ਮਤਲਬ ਕਿ ਬਾਜਵਾ ਨੇ ਜੋ ਗੱਲ ਲਿਖੀ ਹੈ, ਨਾਲ ਇਹ ਵੀ ਲਿਖ ਦਿੱਤੀ ਕਿ ਆਮ ਆਦਮੀ ਪਾਰਟੀ ਉਤਾਵਲੀ ਕੁਝ ਜ਼ਿਆਦਾ ਹੀ ਹੋ ਰਹੀ ਹੈ ਸਾਡੇ ਨਾਲ ਗੱਠਜੋੜ ਕਰਨ ਵਾਸਤੇ ਜੀ। ਤਾਂ ਦੂਸਰੇ ਪਾਸੇ ਗੋਗੀ ਸਾਹਿਬ ਹੈਗੇ ਜਿਹੜੇ, ਉਹ ਕਹਿੰਦੇ ਆ ਜੀ ਕਿ ਦੇਸ਼ ਦੇ ਵਿੱਚ ਫੈਲੇ ਮੋਦੀ ਸਰਕਾਰ ਦੇ ਭ੍ਰਿਸ਼ਟਾਚਾਰ ਨੂੰ ਸਮਾਪਤ ਕਰਨ ਵਾਸਤੇ ਦਲ ਇਕੱਠੇ ਹੋ ਰਹੇ ਆ। ਪੰਜਾਬ ਕਾਂਗਰਸ ਨੂੰ ਦੇਸ਼ ਦੇ ਹਾਲਾਤਾਂ ਦੇ ਨਸੀਹਤ ਲੈਣ ਦੀ ਜ਼ਰੂਰਤ ਹੈਗੀ। ਮਤਲਬ ਕਿ ਇਹਨਾਂ ਨੇ ਵੀ ਜਵਾਬ ਦੇ ਦਿੱਤਾ ਕਿ ਕਾਂਗਰਸੀ ਤੇ ਆਪਸ ਦੇ ਵਿੱਚ ਉਲਝੇ ਹੋਏ ਆ, ਇਹਨਾਂ ਨੂੰ ਮਤਭੇਦ ਦੂਰ ਕਰਨ ਦੀ ਜ਼ਰੂਰਤ ਆ, ਤੇ ਤਦ ਹੀ ਉਸ ਗੱਠਜੋੜ ਨੂੰ ਲੈ ਕੇ ਕੁਝ ਸੀਰੀਅਸ ਹੋਣਗੇ। ਮਤਲਬ ਕਿ ਅੱਜ ਵੀ ਮਿਹਣੇ ਵੱਜਦੇ ਰਹੇ ਆ। ਤਾਂ ਪ੍ਰਵੀਨ ਜੀ, ਇਹ ਸਾਫ਼ ਹੈ, ਸਪਸ਼ਟ ਆ ਕਿ ਹਾਲ ਦੀ ਘੜੀ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਹ ਜੁੜਨ ਵਾਸਤੇ ਤਿਆਰ ਆ। ਉਹ ਅੱਗੇ ਵੀ ਆਪਾਂ ਫੈਕਟ ਰੱਖੇ ਨੇ ਕੁਝ ਕਿ ਜਿੱਦਾਂ ਨਤੀਜਾ ਤੇ ਇਹੋ ਨਿਕਲਦਾ, ਤਾਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਤੇ ਕੁਝ ਕਾਂਗਰਸੀਆਂ ਨੂੰ ਲੱਗਦਾ ਕਿ ਅਸੀਂ ਖਤਮ ਹੋ ਜਾਾਂਗੇ ਸਿਆਸੀ ਤੌਰ ਤੇ। ਤਾਂ ਦੋਵੇਂ ਪਾਸੇ ਆਮ ਆਦਮੀ ਪਾਰਟੀ ਫਾਇਦੇ 'ਚ ਰਹੇਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਤਾਂ ਉਹ ਮਤਲਬ ਕਿ ਹਮਲਾਵਰ ਵੀ ਹੋ ਜਾਂਦੇ, ਇਸ ਚੀਜ਼ ਨੂੰ ਲੈ ਕੇ ਡਿਫੈਂਸਿਵ ਵੀ ਚਲੇ ਜਾਂਦੇ ਆ। ਸੋ ਗੱਲ ਇਹ ਹੈ ਕਿ ਜੇ ਉਤਲੇ ਪੱਧਰ ਤੋਂ ਜ਼ਿਆਦਾ ਹੀ ਜ਼ੋਰ ਪੈ ਗਿਆ ਤੇ ਫਿਰ ਵੈਸੇ ਤੇ ਪੰਜਾਬ 'ਚ ਇੱਥੇ ਜੇ ਇਹ ਆਪਸ 'ਚ ਟੱਕਰ 'ਚ ਲੈ ਵੀ ਲੈਣਗੇ ਨਾ, ਕੋਈ ਵੱਡਾ ਫਰਕ ਨਹੀਂ ਪੈਣਾ, ਕਿਉਂਕਿ ਦੋਨੇ ਹੀ ਪਹਿਲੇ ਦੂਜੇ ਨੰਬਰ ਦੇ ਖਿਡਾਰੀ ਹੈ। ਉਹ ਜਿੱਤਣ ਕੋਈ ਫਰਕ ਨਹੀਂ ਪੈਂਦਾ। ਭਾਜਪਾ ਇੱਥੇ ਤੁਹਾਨੂੰ ਪਤਾ ਹੀ ਹੈ, ਉੱਥੇ ਦਿਸਦੀ ਨਹੀਂ ਹੈ। ਪਰ ਹੋਰ ਰਾਜਾਂ ਦੇ ਵਿੱਚ ਤਾਂ ਮਤਲਬ ਕਿ ਕਹਿ ਲਓ ਕਿ 2-4-5% ਜਿੱਥੇ ਇਹਨਾਂ ਦੀ ਵੋਟ ਹੈਗੀ ਆ, ਉੱਥੇ ਸੀਟ ਸ਼ੇਅਰਿੰਗ ਦਾ ਕੋਈ ਵਿੱਚ ਫਸ ਸਕਦਾ। ਇੱਥੇ ਤੇ ਜੇ ਲੜ ਵੀ ਲੈਣ ਤੇ ਮੈਨੂੰ ਨਹੀਂ ਲੱਗਦਾ, ਕਿਉਂਕਿ ਜੇ ਧੱਕੇ ਨਾਲ ਹਾਈ ਕਮਾਂਡ ਕਰਾਊਗੀ ਵੀ, ਤੇ ਮੈਨੂੰ ਜੋ ਜਾਪਦਾ ਕਿ ਇੱਥੋਂ ਕੋਈ ਨਾ ਕੋਈ ਖਿਸਕੇਗਾ ਜ਼ਰੂਰ, ਕਾਂਗਰਸ ਦੇ ਵਿੱਚੋਂ ਖਿਸਕੇਗਾ ਕੋਈ ਜ਼ਰੂਰ, ਤੇ ਨਾਲ ਉਹ ਕਿੰਨਾ ਕੁ ਟੱਬਰ ਲੈ ਕੇ ਜਾਂਦਾ ਮੌਕਾ ਹੀ ਦੱਸੂਗਾ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਆਪਾਂ ਗੱਲ ਕਰੀਏ ਕੇਜਰੀਵਾਲ ਦੀ। ਸੁਣਿਆ ਪੰਜਾਬ ਆ ਰਹੇ ਨੇ ਜੀ? ਹਾਂਜੀ ਹਾਂਜੀ, ਪੰਜਾਬ ਆ ਰਹੇ ਆ। ਪਹਿਲਾਂ ਤਾਂ ਗੱਡੀ ਜੀ ਤੇ ਚੜ ਕੇ ਆ ਜਾਂਦੇ ਹੁੰਦੇ ਸੀਗੇ, ਰੇਲ ਗੱਡੀ ਤੇ, ਉਦੋਂ ਪਤਾ ਲੱਗਦਾ ਜਦੋਂ ਸਟੇਸ਼ਨ ਤੋਂ ਨਿਕਲ ਆਉਂਦੇ ਹੁੰਦੇ ਸੀ। ਅੱਜ ਤੇ ਤੁਹਾਨੂੰ ਪਤਾ ਹੀ ਹੈ, ਚੜ੍ਹਤਾ ਹੀ ਨੇ। ਖੈਰ 13 ਸਤੰਬਰ ਨੂੰ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਆਉਣਾ ਹੈ। ਕਹਿੰਦੇ ਕਿ ਕ੍ਰਾਂਤੀਕਾਰੀ ਬਦਲਾਅ ਜਿਹੜੇ ਆ ਰਹੇ ਨੇ ਸਿੱਖਿਆ ਦੇ ਖੇਤਰ ਦੇ ਵਿੱਚ, ਉਹਨਾਂ 'ਚ ਇੱਕ ਨਵਾਂ ਮੀਲ ਦਾ ਪੱਥਰ ਕੱਢਣਾ ਇਹਨਾਂ ਨੇ। ਸਕੂਲ ਆਫ ਐਮੀਨੈਂਸ ਤੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਲਈ ਜੋ ਆਵਾਜਾਈ ਪ੍ਰਬੰਧ ਨੇ, ਉਹਨਾਂ ਦਾ ਇਹਨਾਂ ਨੇ ਬਈ ਉਦਘਾਟਨ ਕਰਨਾ ਹੈ, ਸ਼ੁਰੂਆਤ ਕਰਨੀ ਹੈ। ਮਤਲਬ ਕਿ ਸਾਡੇ ਸੀਐਮ ਨੂੰ ਬਾਹਰਲੇ ਸਟੇਟਾਂ ਦੇ ਵਿੱਚ ਪਿੱਛੇ ਲਾ ਕੇ ਲਈ ਫਿਰਦੇ ਆ। ਇੰਨਾ ਵੀ ਉਹਨਾਂ ਨੇ ਇਹਨਾਂ ਨੂੰ ਅਖਤਿਆਰ ਨਹੀਂ ਦਿੱਤਾ ਕਿ ਜਾ ਕੇ ਰੀਬਨ ਹੀ ਕੱਟ ਆਇਆ। ਇਹਨਾਂ ਦੇ ਕੋਲ ਇੰਨੀ ਵੀ ਹਿੰਮਤ ਹੈ ਨਹੀਂ, ਇਹਨਾਂ ਦੇ ਹੱਥਾਂ 'ਚ ਇੰਨੀ ਵੀ ਜਾਨ ਨਹੀਂ ਰਹਿ ਗਈ ਕਿ ਰੀਬਨ ਵੀ ਕੱਟ ਲੈਣ, ਜਾਂ ਸੋਲ ਹੀ ਇੰਨੇ ਹੋ ਗਏ ਨੇ
ਜਾਂ ਮਤਲਬ ਕਿ ਆਮ ਆਦਮੀ ਹੁਣ ਨਕਮੇ ਹੀ ਇੰਨੇ ਹੋ ਗਏ ਨੇ ਵਿਹਲੇ ਰਹਿ ਕੇ, ਉਹਨਾਂ ਕੋਲ ਰੀਵਨ ਕੱਟਣ ਜੋਗੀਆਂ ਵੀ ਉਂਗਲਾਂ ਦਾ ਤਾਕਤ ਵਾਲਾ ਕੰਮ ਨਹੀਂ ਬਚਿਆ। ਸੋ ਇਹ ਆਪਣੇ ਆਪ ਦੇ ਵਿੱਚ ਹੈਰਾਨਗੀ। ਅੱਗੇ ਤੁਹਾਨੂੰ ਯਾਦ ਹੈ ਨਾ, ਵੋਲਵੋ ਬੱਸਾਂ ਉਹ ਤੁਰੀਆਂ ਤੇ ਪਹਿਲਾਂ ਹੀ ਸੀ, ਬੰਦ ਹੋਈਆਂ ਸੀ, ਸ਼ੁਰੂ ਕਰਨੀਆਂ ਜੀ ਸ਼ੁਰੂ ਕਰਨੀਆਂ। ਉਹ ਲਿਆ ਜਲੰਧਰ ਦੇ ਵਿੱਚ ਜਮਾਵੜਾ ਲਾਇਆ ਤੇ ਉੱਥੇ ਕੁਝ ਘੰਟੇ ਰੁਕੇ ਸਨ ਹੋਟਲ ਦੇ ਵਿੱਚ, ਕਿ ਜਿਹੜਾ ਮਹਿੰਗਾ ਬਿੱਲ ਕੋਈ 1800 ਦਾ ਜੂਸ, ਕੋਈ ਫਲਾਣਾ ਟਮਕਾਣਾ, ਛਿੱਡੀ ਕੱਢ ਦਿੱਤੀ ਸੀ ਬਿੱਲਾਂ। ਸਮਝ ਨਹੀਂ ਆਉਂਦੀ, ਹਰੀ ਝੰਡੀ ਦੇਣੀ ਹੈ ਯਾਰ, ਕਿਉਂ ਸਾਡਾ ਖਜ਼ਾਨਾ ਖਰਾਬ ਕਰਨ ਡਏ ਜੇ? ਖਜ਼ਾਨਾ ਨਹੀਂ, ਸਾਡਾ ਖਾਨਾ ਹੀ ਖਰਾਬ ਕਰਨ ਡਏ ਜੇ। ਉੱਥੇ ਬੈਠੇ ਹੀ ਖਬਰ ਹੀ ਬਣਾਉਣੀ, ਅੱਗ ਲਾਓ, ਵਰਚੁਅਲ ਉਦਘਾਟਨ ਕਰ ਦੋ। ਜੋ ਲੁੰਗ ਲਾਣਾ ਲੈ ਕੇ ਇੱਥੇ ਹੋਰਡਿੰਗ ਭਰ ਦਿੰਦੇ ਨੇ ਸਾਰੇ ਸ਼ਹਿਰ ਚ। ਬਠਿੰਡੇ ਕੀ ਹੋਇਆ? ਹੋਰਡਿੰਗ ਆਉਣ ਤੱਕ ਵੀ ਹੋਰਡਿੰਗ ਲਾਈ ਜਾਂਦੇ ਆ। ਮੈਂ ਕਿਹਾ ਥਰਮਲ ਵਾਲੇ ਜਿਹੜੇ ਤੰਦੂਰ ਜੇ ਹੈਗੇ ਉਹਦੇ ਉੱਤੇ ਵੀ ਟੰਗ ਦਿਓ ਕੋਈ ਕਟ ਆਊਟ, ਇਹਨਾਂ ਨੂੰ ਦਿਸ ਜਾਵੇ ਦੂਰੋਂ। ਸੋ ਗੱਲ ਇਹ ਹੈ ਕਿ ਆ ਪਤਾ ਨਹੀਂ ਕਿਹੜੇ ਪਾਸੇ ਦਾ ਬਦਲਾਅ ਹੈਗਾ ਜੀ। ਅਸੀਂ ਤੇ ਖਬਰਾਂ ਪੜ ਕੇ ਹੈਰਾਨ ਹੁੰਦੇ ਆ ਕਿ ਕਿਸ ਤਰ੍ਹਾਂ ਦਾ ਇਹ ਬਦਲਾਅ ਹੈ ਭਾਈ। ਜਿਹੜੀਆਂ ਗੱਲਾਂ ਤੋਂ ਦੂਜਿਆਂ ਨੂੰ ਰੋਕਦੇ ਹੁੰਦੇ ਸੀ, ਅੱਜ ਉਹੀ ਗੱਲਾਂ ਕਰਨ ਤੁਰ ਪਏ ਨੇ। ਜੀ, ਤੇ ਪਾਕਿਸਤਾਨ ਤੋਂ 50 ਕਿਲੋ ਹੈਰੋਇਨ ਮੰਗਵਾਈ ਸੀ ਕਿਸੇ ਨੇ ਖੇਪ ਪ੍ਰਾਪਤ ਕਰਨ ਵਾਲਾ, ਹੁਣ ਕਹਿੰਦੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ। ਹਾਂਜੀ, ਇਹ ਕਾਲੀ ਹੈ, ਮਲਕੀਤ ਕਾਲੀ, ਇਹਨੂੰ ਫੜ ਲਿਆ। ਵੈਸੇ ਤੇ ਦੱਸਦੇ ਕਿ ਗ੍ਰਿਫਤਾਰੀਆਂ 2-3 ਦਿਨ ਪਹਿਲਾਂ ਹੋਈਆਂ ਨੇ, ਤੇ ਹੁਣ ਇੱਕ ਇੱਕ ਕਰਕੇ 1 ਬਾਈ 1 ਛੱਡੀ ਆਉਂਦੇ ਆ। ਬੜੀ ਵੱਡੀ ਖੇਪ ਹੁੰਦੀ ਹੈ 50 ਕਿਲੋ। 50 ਕਿਲੋ ਦਾ ਗੱਟਾ ਖਾਦ ਵਾਲਾ ਚੁੱਕ ਕੇ ਤੇ ਕਿਤੇ ਤੁਰਨਾ ਹੋਵੇ ਝੋਨੇ ਚ, ਤੇ ਜਿਹੜੀਆਂ ਲੱਤਾਂ ਨੇ ਉਹ ਮਤਲਬ ਕਿ ਪਿੰਜਣ ਜਿਹੜੇ ਰਹਿ ਜਾਂਦੇ, ਭੂਆ ਹੋ ਜਾਂਦੀ ਆ, ਬਹੁਤ ਔਖਾ। ਤੇ 50 ਕਿਲੋ ਹੈਰੋਇਨ ਤੁਸੀਂ ਦੇਖ ਲਓ ਕਿ ਕਿੰਨੇ ਦੀ ਹੋਏਗੀ ਜੀ, ਕਿੰਨੇ ਦੀ ਹੋਏਗੀ। ਗੱਲ ਇਹ ਹੈ ਕਿ ਇਹਦੇ ਚ ਇੱਕ ਚੀਜ਼ ਹੋਰ ਵੇਖਣ ਵਾਲੀ ਜੇ, ਕੱਲਾ 50 ਕਿਲੋ ਦਾ ਨਾ ਵੇਖੋ, ਸਮਾਨ ਦੀ ਕੁਆਂਟੀਟੀ ਨਾ ਵੇਖੋ, ਇਹ ਵੀ ਵੇਖੋ ਕਿ ਸਪੈਸ਼ਲ ਤਰਾਕ ਘਲਾਏ ਗਏ ਮਿੱਠੀ ਜਗ੍ਹਾ ਤੋਂ, ਤੇ ਬਰਾਸਤਾ ਦਰਿਆ ਉਹ ਤਰਾਕ ਚੱਕ ਕੇ ਲਿਆਏ, ਤੇ ਨਾਲ ਉਹਨਾਂ ਦਾ ਵੀ ਹਿੱਸਾ ਪਤੀ ਰੱਖ ਲਿਆ ਗਿਆ ਕਿ ਭਾਈ ਤੁਹਾਨੂੰ ਵੀ ਇੰਨਾ ਕੁਝ ਸਮਾਨ ਪਤਾ ਮਿਲ ਜਾਏਗਾ। ਮਤਲਬ ਕਿ ਨਵਾਂ ਕੰਮ ਚੱਲ ਪਿਆ। ਤਰਾਕ ਹੁਣ ਇਧਰ ਨੂੰ ਹੋ ਤੁਰੇ ਆ, ਇਹ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ। ਅੱਛਾ, ਇੱਕ ਹੋਰ ਦੱਸ ਦੇਣਾ ਤੁਹਾਨੂੰ ਇਹਦੇ ਚ ਮੈਂ ਥੋੜਾ ਜਿਹਾ। ਅਸਲ ਵਿੱਚ ਕੀ ਹੈ ਕਿ ਚਲੋ ਇਹ ਤੇ ਫੜੇ ਗਏ ਬੰਦੇ, ਫੜੇ ਗਏ ਆ। ਇਹਨਾਂ ਤੋਂ ਤਕਰੀਬਨ ਹੁਣ ਤੱਕ 50 ਕਿਲੋ ਚੋਂ 32-33 ਕਿਲੋ ਫੜੀ ਗਈ ਆ। 16-17 ਕਿਲੋ ਇੱਧਰ ਉੱਧਰ ਆ, ਉਹ ਵੀ ਚਲੋ ਇੱਕ ਨਾ ਇੱਕ ਦਿਨ ਲੱਭ ਜਾਏਗੀ, ਖੈਰ ਸਲਾ ਹੋ ਜਾਏਗਾ। ਮਸਲਾ ਇਹ ਹੈ ਕਿ ਦਰਿਆ ਰਾਹੀਂ ਆਉਣ ਵਾਲੀ ਹੈਰੋਇਨ ਜਿਹੜੀ ਹੁਣ ਤੱਕ ਫੜੀ ਗਈ, ਜਿਹੜੀ ਲੰਘ ਗਈ ਉਹ ਤੇ ਅੰਕੜੇ ਆਪਣੇ ਕੋਲ ਹੋਣੇ ਕੀ ਆ। ਹਾਂਜੀ, ਜਿਹੜੀ ਫੜੀ ਗਈ ਆ ਉਹ ਹੁਣ ਤੱਕ ਮੇਰਾ ਅੰਦਾਜ਼ਾ ਹੈ, ਜਿੰਨੀਆਂ ਕੋ ਮੈਂ ਖਬਰਾਂ ਸੁਣੀਆਂ, ਘੱਟੋ ਘੱਟ 2-2.5 ਕੁਇੰਟਲ ਹੈ, ਜਿਹੜੀ ਆਹ ਕੁਝ ਦਿਨਾਂ ਚ ਫੜੀ ਗਈ ਆ ਵਾਇਆ ਦਰਿਆ। ਇਹ ਦਰਿਆ ਜ਼ਿਆਦਾ ਰਾਵੀ ਹੈ, ਠੀਕ ਹੈ, 15-16 ਕਿਲੋਮੀਟਰ ਦਾ ਏਰੀਆ ਨਾ ਰਾਵੀ ਦਰਿਆ ਜਿਹੜਾ ਉਹ ਡਿੱਗਦਾ, ਪਰ ਉਹ ਮਤਲਬ ਕਿ ਪਠਾਨਕੋਟ ਗੁਰਦਾਸਪੁਰ ਸਾਈਡ ਤੋਂ ਤੇ ਥੋੜਾ ਜਿਹਾ ਅੰਮ੍ਰਿਤਸਰ ਏਰੀਏ ਨੂੰ ਟੱਚ ਕਰਦਾ ਹੋਇਆ ਪਰਨ ਲੱਗ ਜਾਂਦਾ। ਹੁਣ ਇਹਦੇ ਵਿੱਚ ਇਹ ਚੀਜ਼ਾਂ ਕੀ ਹੈ ਕਿ ਇਹਨਾਂ ਨੇ ਵਾੜ ਤਾਂ ਹੁਣ ਲੱਗਣੀ ਕੀ ਆ ਉਸ ਏਰੀਏ ਚ, ਇਹਨਾਂ ਨੇ ਉਹਦਾ ਪ੍ਰਬੰਧ ਕੀਤੇ ਹੋਏ ਆ। ਕੁਛ ਲਾਈਟਾਂ ਬੜੀਆਂ ਹੈਗੀਆਂ, ਕੁਛ ਯੰਤਰ ਜਿਹੜੇ ਆ ਉਹ ਪਾਣੀ ਦੇ ਥੱਲੇ ਲਾਏ ਆ। ਪਰ ਹੁੰਦਾ ਕੀ ਹੈ ਕਿ ਜਦੋਂ ਪਾਣੀ ਬੇਸਾਬਾ ਆ ਜਾਂਦਾ ਨਾ, ਦਰਿਆ ਚ ਚੜਾ ਆ ਜਾਂਦਾ ਆ, ਉਹ ਕੰਮ ਕਰਨਾ ਛੱਡ ਜਾਂਦੇ ਆ ਸਾਰੇ। ਤਾਂ ਇਹਨਾਂ ਨੂੰ ਪਤਾ ਹੁੰਦਾ ਬੜੇ ਸ਼ੈਤਾਨ ਦੀ ਟੂਟੀ ਹੁੰਦੇ ਨੇ ਇਹ ਲੋਕ। ਇਹਨਾਂ ਨੂੰ ਪਤਾ ਹੁੰਦਾ ਕਿ ਆਹ ਹੁਣ ਪਾਣੀ ਚੜ ਗਿਆ, ਸੀਜ਼ਨ ਹੈਗਾ, ਇਹਨਾਂ ਦੀਆਂ ਲਾਈਟਾਂ ਲੂਟਾਂ ਵੀ ਦੂਰ ਤੱਕ ਮਾਰ ਨਹੀਂ ਕਰੂਗੀਆਂ, ਯੰਤਰ ਵੀ ਕੰਮ ਨਹੀਂ ਕਰਦੇ, ਤੇ ਫੇਰ ਇਹ ਗੇੜੇ ਲਾਉਣੇ ਸ਼ੁਰੂ ਕਰ ਦਿੰਦੇ। 30-40 ਦਿਨ ਦਾ ਸਮਾਂ ਹੁੰਦਾ ਇਹਨਾਂ। ਤਾਂ ਕਰਕੇ ਜੇ ਤੁਸੀਂ ਦੇਖੋਗੇ ਤਾਂ ਬਰਾਸਤਾ ਦਰਿਆ ਜੋ ਹੈਰੋਇਨ ਆ ਰਹੀ ਆ ਉਹ ਇਹਨਾਂ ਦਿਨਾਂ ਚ ਫੜੀ ਵੀ ਜ਼ਿਆਦਾ ਜਾ ਰਹੀ, ਪਰ ਤੁਸੀਂ ਇਹ ਦੇਖੋ ਕਿ ਕਿੰਨੀ ਲੰਘ ਚੁੱਕੀ ਹੋਏਗੀ, ਉਹਦਾ ਕੋਈ ਅੰਕੜਾ ਉਪਲਬਧ ਨਹੀਂ ਹੁੰਦਾ ਜੀ। ਮਿੰਟੂ ਜੀ, ਜੇਕਰ ਸਕੂਲ ਡ੍ਰੌਪ ਆਊਟ ਵਧਿਆ ਤਾਂ ਕਹਿੰਦੇ ਡੀਓ ਹੋਣਗੇ ਜ਼ਿੰਮੇਵਾਰ। ਹਾਂ, ਸਾਰੇ ਅਫਸਰ ਜ਼ਿੰਮੇਵਾਰ ਹੋਣਗੇ। ਆਪਦੀ ਜ਼ਿੰਮੇਵਾਰੀ ਤੇ ਇਹਨਾਂ ਦੀ ਕੁਛ ਨਹੀਂ ਹੈਗੀ, ਆਪਦੀ ਜ਼ਿੰਮੇਵਾਰੀ ਤੇ ਟਵੀਟ ਕਰਨਾ ਹੀ ਹੈ ਨਾ। ਦੇਖੋ, ਡ੍ਰੌਪ ਆਊਟ ਦਾ ਮਸਲਾ ਕੀ ਹੈ ਕਿ ਗੱਲ ਇਹ ਆ ਕਿ ਜੇ ਸਕੂਲ ਤੁਸੀਂ ਆਪ ਹੀ ਤੇ ਕਿਹਾ ਸੀਗਾ ਕਿ ਅਸੀਂ ਇਸ ਤਰ੍ਹਾਂ ਕਰ ਦਿਆਂਗੇ, ਅਸੀਂ ਇਸ ਤਰ੍ਹਾਂ ਕਰ ਦਿਆਂਗੇ, ਤਾਂ ਹੁਣ ਫਿਰ ਤੁਸੀਂ ਡਰਦੇ ਕਿਉਂ? ਤੁਸੀਂ ਕਹਿੰਦੇ ਸੀ ਕਿ ਅਸੀਂ ਇਸ ਤਰ੍ਹਾਂ ਦੇ ਸਕੂਲ ਬਣਾ ਦਿਆਂਗੇ ਕਿ ਲੋਕ ਆਪ ਮੁਹਾਰੇ ਬੱਚੇ ਹਟਾ ਕੇ ਇੱਧਰ ਲੈ ਕੇ ਆਉਣਗੇ, ਤੇ ਹੁਣ ਡ੍ਰੌਪ ਆਊਟ ਤੋਂ ਫਿਰ ਡਰ ਕਾਹਦਾ ਜੀ? ਤੁਸੀਂ ਤੇ ਗੋਰਿਆਂ ਨੂੰ ਇੱਧਰ ਬੁਲਾਣ ਡਏ ਸੀਗੇ। ਰਿਵਰਸ ਮਾਈਗ੍ਰੇਸ਼ਨ ਦੀ ਤੁਸੀਂ ਕਿੰਨੀ ਪ੍ਰਮੋਸ਼ਨ ਕੀਤੀ ਆ, ਉਹ ਸਾਰੀ ਪੇਡ ਪ੍ਰਮੋਸ਼ਨ ਹੈ। ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਉਹ ਲੱਗੇ, ਇੱਕ ਬੀਬੀ ਵੀ ਬਹੁਤ ਜ਼ਿਆਦਾ ਲੱਗੀ ਆ, ਉਹ ਸਭ ਕੁਝ ਪਤਾ ਹੈ ਕਿ ਕਿਸ ਤਰ੍ਹਾਂ ਇਹ ਚੱਲਦਾ ਹੈ ਕੰਮ।
ਰਿਵਰਸ ਮਾਈਗ੍ਰੇਸ਼ਨ ਦਾ ਜ਼ਮਾਨਾ ਹਾਲੇ ਨਹੀਂ ਹੈਗਾ। ਹਾਂ, ਟੁੱਟਵੇਂ ਰੂਪ ਦੇ ਵਿੱਚ ਹੁੰਦੀ ਜ਼ਰੂਰ ਆ ਤੇ ਉਹਨੂੰ ਦਰਸਾਇਆ ਬਹੁਤ ਵੱਡੇ ਪੱਧਰ ਤੇ ਜਾਂਦਾ ਹੈ। ਹੁਣ ਗੱਲ ਇਹ ਆ ਕਿ ਭਾਈ ਜੇ ਤੁਹਾਡੇ ਕੋਲ ਦਮ ਹੈਗਾ ਤੇ ਮੈਨੂੰ ਨਹੀਂ ਲੱਗਦਾ ਡ੍ਰੌਪ ਆਊਟ ਦਾ ਕੋਈ ਤੁਹਾਨੂੰ ਡਰ ਹੋਣਾ ਚਾਹੀਦਾ। ਪਰ ਗੱਲ ਤੇ ਫੇਰ ਉਹੀ ਹੈ ਨਾ, ਡ੍ਰੌਪ ਆਊਟ ਦਾ ਜਦੋਂ ਹੁਣ ਤੁਹਾਨੂੰ ਡਰ ਆ ਕਿ ਮੁਕਾਬਲੇਬਾਜ਼ੀ 'ਚ ਅਸੀਂ ਨਹੀਂ ਠਹਿਰਾਂਗੇ ਤਾਂ ਫਿਰ ਰੌਲਾ ਪੈਂਦਾ ਹੀ ਆ। ਗੱਲ ਇਹ ਆ ਕਿ ਹੁਣ ਡੀਓ ਠੀਕ ਹੈ ਕੁਛ ਹੱਦ ਤੱਕ ਜ਼ਿੰਮੇਵਾਰ ਕਰ ਦੋਗੇ, ਪਰ ਜੇ ਕੱਲ ਨੂੰ ਉਹ ਫੇਕ ਦਾਖਲੇ ਕਰਨ ਲੱਗ ਪਏ, ਅੰਕੜਿਆਂ 'ਚ ਹੇਰ-ਫੇਰ ਕਰਨ ਲੱਗ ਪਏ, ਫੇਰ ਕੀ ਕਰੋਗੇ? ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਤਾਂ ਜੇ ਮੁਕਾਬਲੇਬਾਜ਼ੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਮੁਕਾਬਲੇ 'ਚ ਉੱਥੇ ਖੜਾ ਕਰ ਦਿਓ ਜਿੱਥੇ ਤੁਹਾਡੇ ਤੋਂ ਸਿਵਾ ਆਪਸ਼ਨ ਹੀ ਨਾ ਬਚੇ ਅਗਲੇ ਕੋਲ ਕਿ ਯਾਰ ਤੁਸੀਂ ਤਾਂ ਗ੍ਰੇਟ ਹੋ, ਤੁਹਾਡੇ ਉੱਤੋਂ ਕੋਈ ਗ੍ਰੇਟ ਨਹੀਂ ਹੈਗਾ। ਜੀ। ਸੋ ਇਸ ਕਰਕੇ ਗੱਲ ਇਹ ਆ ਕਿ ਭਾਈ ਜਿਹੜੇ ਹੁਣ ਬੱਚੇ ਆ ਉਹ ਜਿਵੇਂ ਹੁਣ ਕੋਈ ਐਡਮਿਸ਼ਨ ਕਰਾ ਲੈਂਦਾ ਹੈ, ਮੁੜ ਕੇ ਉਹ ਨਹੀਂ ਆਉਂਦਾ, ਕਈ ਵਾਰ ਸਕੂਲ ਬਦਲ ਜਾਂਦਾ ਹੈ। ਤਾਂ ਕਈ ਵਾਰ ਕੀ ਹੁੰਦਾ ਕਿ ਬੱਚੇ ਜਿਹੜੇ ਆ ਉਹ ਐਡਮਿਸ਼ਨ ਕਰਾ ਲੈਂਦੇ ਆ, ਆਪਦੇ ਮਾਂ-ਬਾਪ ਨਾਲ ਕੰਮੀ ਲੱਗ ਜਾਂਦੇ ਆ, ਜਿਹੜੇ ਗਰੀਬਾਂ ਦੇ ਬੱਚੇ ਆ। ਉਹਦੇ ਵਾਸਤੇ ਮੈਨੂੰ ਨਹੀਂ ਲੱਗਦਾ ਕੋਈ ਠੋਸ ਹੱਲ ਹੈ। ਸੋਸ਼ਲੀ ਵੀ ਤੁਹਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ, ਪ੍ਰੇਰਨਾ ਦੇਣੀ ਚਾਹੀਦੀ ਹੈ, ਆਪਣੇ ਸਕੂਲ ਦੇ ਮਾਡਲ ਜਿਹੜੇ ਤੁਹਾਡੇ ਉਹ ਬਹੁਤ ਵਧੀਆ ਕਰਨੇ ਚਾਹੀਦੇ ਆ। ਫਿਰ ਇਹ ਕਹਾਣੀ ਜਿਹੜੀ ਹੈ ਠੀਕ ਹੋਏਗੀ। ਜੇ ਡੀਓ ਜ਼ਿੰਮੇਵਾਰ ਤੇ ਉਤਲੇ ਕਿਉਂ ਨਹੀਂ ਫਿਰ? ਤੇ ਜੇ ਉਤਲੇ ਤੇ ਫਿਰ ਸਿੱਖਿਆ ਮੰਤਰੀ ਕਿਉਂ ਨਹੀਂ? ਸਾਰੇ ਰਲ ਮਿਲ ਕੇ ਸੈਕਟਰੀ ਕਿਉਂ ਨਹੀਂ? ਫਿਰ ਸਾਰੇ ਹੀ ਰਲ ਮਿਲ ਕੇ ਜ਼ਿੰਮੇਵਾਰੀ ਚੁੱਕੋ। ਤੇ ਇਹ ਕਿਉਂ ਨਹੀਂ ਹੁੰਦਾ ਕਿ ਜਦੋਂ ਜੇਲ੍ਹ ਦੇ ਵਿੱਚੋਂ ਆ ਸਾਰਾ ਕੁਝ ਨਿਕਲਦਾ ਕਿ ਜੇਲ੍ਹ 'ਚੋਂ ਜਸੂਸੀ ਹੋ ਰਹੀ ਸੀ ਤੇ ਉਹਦੇ ਵਾਸਤੇ ਆ ਜਿਹੜਾ ਜੇਲ੍ਹ ਮੰਤਰਾਲਾ ਲਈ ਫਿਰਦੇ ਆ ਭਗਵੰਤ ਮਾਨ ਜੀ ਜ਼ਿੰਮੇਵਾਰ ਕਿਉਂ ਨਹੀਂ? ਜੀ। ਤੇ ਮਿੰਟੂ ਜੀ ਗੱਲ ਕਰੀਏ ਸੰਦੀਪ ਸਿੰਘ ਦੀ, ਕਹਿੰਦੇ ਕਸੂਤਾ ਫਸ ਗਿਆ ਹਰਿਆਣੇ ਵਾਲਾ ਸੰਦੀਪ ਸਿੰਘ। ਹਾਂਜੀ, ਦੇਖੋ ਉਹ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਜਿੰਨੀਆਂ ਨੇ ਗੱਲਾਂ ਕਹੀਆਂ ਸੀਗੀਆਂ ਉਹ ਗੱਲਾਂ ਤੇ ਹੁਣ ਉਹ ਚਾਰਜਸ਼ੀਟ ਦੇ ਵਿੱਚ ਮੇਲ ਹੀ ਨਹੀਂ ਖਾਂਦੀਆਂ। ਝੂਠ ਜਿਹਾ ਬੋਲੀ ਜਾਂਦਾ, ਕਹਿੰਦਾ ਜੀ 15 ਮਿੰਟ ਰੁਕੀ ਸੀ ਕੁੜੀ, ਉਬਰ ਵਾਲਾ ਜਿਹੜਾ ਟੈਕਸੀ ਡਰਾਈਵਰ, ਕਹਿੰਦਾ ਘੰਟਾ ਖਲੋਤਾ ਰਿਹਾ ਮੈਂ ਉੱਥੇ। ਇਹ ਕਹਿੰਦਾ ਜੀ ਕਿ ਦਫ਼ਤਰ 'ਚ ਮਿਲੀ ਆ ਉਹ ਕੁੜੀ ਤੇ ਕੱਲਾ ਇਹਦੇ ਘਰ ਦਾ ਕੋਨਾ ਦੱਸਦੀ ਪਈ ਆ। ਫਿਰ ਇਹ ਤੋਂ ਇਲਾਵਾ ਇਹ ਕਹਿੰਦਾ ਜੀ ਕਿ ਬਸ ਮਤਲਬ ਕਿ ਸਾਡੀ ਪ੍ਰੋਫੈਸ਼ਨਲੀ ਜੋ ਜਾਣ ਪਛਾਣ ਹੈ ਉਹ ਆ, ਪਰ ਜਿਸ ਤਰ੍ਹਾਂ ਚੈਟਿੰਗ ਵੈਟਿੰਗ ਨਿਕਲ ਆਈ ਆ, ਉਹ ਸੱਟ ਲੱਗੀ ਆ ਉਹਦੇ ਜ਼ਬਰਦਸਤੀ ਦੇ ਦੌਰਾਨ, ਉਹਦਾ ਵੀ ਡਾਟਾ ਰਿਕਵਰ ਹੋਇਆ ਫੋਨ ਦੇ ਵਿੱਚੋਂ। ਉਹਨੇ ਕੁਝ ਤਸਵੀਰਾਂ ਉਸ ਵੇਲੇ ਭੇਜੀਆਂ ਸਨ। ਸੋ ਗੱਲਾਂ ਇਹ ਆ ਕਿ ਸੰਦੀਪ ਸਿੰਘ ਨੂੰ ਆਪਣੀ ਗ੍ਰਿਫਤਾਰੀ ਦਾ ਵੀ ਡਰ ਸਤਾ ਰਿਹਾ, ਇਸ ਕਰਕੇ ਉਹਨੇ ਅਗਾਊਂ ਜ਼ਮਾਨਤ ਲੈਣ ਵਾਸਤੇ ਅਰਜ਼ੀ ਵੀ ਫਾਈਲ ਕਰ ਦਿੱਤੀ ਆ। ਪਰ ਕਮਾਲ ਵੇਖੋ ਕਿ ਇੰਨਾ ਕੁਝ ਹੋ ਗਿਆ ਹੈ ਕਿ ਜੋ ਸੰਦੀਪ ਸਿੰਘ ਗ੍ਰਿਫਤਾਰੀ ਤੋਂ ਡਰਦਾ ਅਦਾਲਤ ਨੂੰ ਭੱਜ ਰਿਹਾ, ਉਹ ਅਹੁਦਾ ਨਹੀਂ ਛੱਡ ਰਿਹਾ। ਖੱਟਰ ਉਹਨੂੰ ਮਤਲਬ ਕਿ ਇਹ ਨਹੀਂ ਕਹਿ ਰਿਹਾ ਕਿ ਭਾਈ ਤੂੰ ਦਫਾ ਕਰ ਯਾਰ ਸਾਰਾ ਕੁਝ, ਇੱਕ ਵਾਰੀ ਆਪਦਾ ਸਾਹ ਲੈ ਲੈ। ਅਹੁਦੇ ਨਾਲ ਉਹ ਵੀ ਚੰਬੜਿਆ ਹੋਇਆ। ਬਹੁਤ ਬਦਨਾਮੀ ਵਾਲੀ ਗੱਲ ਆ। ਪਰ ਜੋ ਚਾਰਜਸ਼ੀਟ ਬੋਲ ਰਹੀ ਹੈ ਨਾ ਪ੍ਰਵੀਨ ਜੀ, ਮੈਨੂੰ ਨਹੀਂ ਲੱਗਦਾ ਹੈ ਕਿ ਇਹ ਮਾਮਲਾ ਇੰਨੀ ਆਸਾਨੀ ਦੇ ਨਾਲ ਸੰਦੀਪ ਸਿੰਘ ਦਾ ਪਿੱਛਾ ਛੱਡ ਦੇਵੇਗਾ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ, ਪਰ ਕਰਾਂਗੇ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਵੱਧਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਗੱਲ ਕਰੀਏ ਨਸ਼ੇ ਦੀ, ਪਿਛਲੇ ਕਈ ਦਿਨਾਂ ਤੋਂ ਆਪਾਂ ਨਸ਼ੇ ਦੇ ਨਾਲ ਜੁੜੀਆਂ ਖਬਰਾਂ ਸਾਂਝੀਆਂ ਕਰ ਰਹੇ ਹਾਂ ਤੇ ਇਸੇ ਮਾਮਲੇ ਦੇ ਵਿੱਚ ਬਠਿੰਡਾ ਦੇ ਵਿੱਚ ਮਾਨਸਾ ਦੇ ਵਿੱਚ ਇੱਕ ਲਗਾਤਾਰ ਪ੍ਰੋਟੈਸਟ ਚੱਲ ਰਿਹਾ। ਪ੍ਰਵਿੰਦਰ ਸਿੰਘ ਝੋਟਾ ਜਿਹੜਾ ਕਿ ਨਸ਼ਿਆਂ ਨੂੰ ਰੋਕਦਾ ਸੀਗਾ ਤੇ ਬਾਅਦ ਦੇ ਵਿੱਚ ਪੁਲਿਸ ਨੇ ਉਹਨੂੰ ਹੀ ਫੜ ਕੇ ਜੇਲ੍ਹ ਦੇ ਵਿੱਚ ਡੱਕਤਾ ਤੇ ਹੁਣ ਉੱਥੇ ਜਿਹੜਾ ਪ੍ਰੋਟੈਸਟ ਆ ਉਹ ਲਗਾਤਾਰ ਕੀਤਾ ਜਾ ਰਿਹਾ। ਭਗਵੰਤ ਮਾਨ ਦੇ ਓਐਸਟੀ ਵੀ ਉਹਨਾਂ ਦੇ ਨਾਲ ਮਿਲੇ ਨੇ, ਜਿਹੜੇ ਮੁਜ਼ਾਹਰਾਕਾਰੀ ਨੇ ਜਾਂ ਕਮੇਟੀ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਸ ਤੋਂ ਬਾਅਦ ਕਈ ਮਸਲਿਆਂ ਤੇ ਚਰਚਾ ਹੋਈ ਹੈ। ਪਿਛਲੇ 14 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਰਿਪੋਰਟ ਦੱਸਦੀ ਹੈ ਕਿ 14 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ 14 ਮਹੀਨਿਆਂ ਦੇ ਵਿੱਚ। ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਨਸ਼ੇ ਦੇ ਮਾਮਲੇ ਦੇ ਵਿੱਚ ਕਾਰਵਾਈਆਂ ਕਰ ਰਹੇ ਹਾਂ, ਲਗਾਤਾਰ ਕਰ ਰਹੇ ਹਾਂ। ਇਸ ਦਾਅਵੇ ਦੀ ਪੁਸ਼ਟੀ ਕਹੀ ਜਾ ਸਕਦੀ ਹੈ ਕਿ ਗੰਭੀਰਤਾ ਦੇ ਨਾਲ ਪੰਜਾਬ ਸਰਕਾਰ ਸਿੱਝ ਰਹੀ ਹੈ। ਪੁਲਿਸ ਵੱਲੋਂ ਸਖਤ ਕਾਰਵਾਈਆਂ ਕੀਤੀਆਂ ਗਈਆਂ, ਜਨਤਕ ਸੰਪਰਕ ਪ੍ਰੋਗਰਾਮ ਲਿਆਂਦੇ ਗਏ ਆ, ਮੰਗ ਦੇ ਵਿੱਚ ਕਮੀ ਯਕੀਨੀ ਬਣਾਉਣ ਦੇ ਉਤਸ਼ਾਹਿਤ ਕਰਨ ਵਾਲੇ ਨਤੀਜੇ ਮਿਲ ਰਹੇ ਆ। ਇਹਦੇ ਸਭ ਦੇ ਨਾਲ ਇਹ ਤਾਂ ਪਤਾ ਲੱਗਦਾ ਹੈ ਕਿ ਸਰਕਾਰ ਵੀ ਜਾਂ ਸਮਾਜਿਕ ਜਥੇਬੰਦੀਆਂ ਲੱਗੀਆਂ ਹੋਈਆਂ। ਪਰ ਇੱਥੋਂ ਇਹ ਵੀ ਗੱਲ ਸਿੱਧ ਹੁੰਦੀ ਹੈ ਕਿ ਤਕਰੀਬਨ ਜੇ 1400 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ, ਫੜੀ ਗਈ ਹੈ 14 ਮਹੀਨਿਆਂ ਦੇ ਵਿੱਚ, ਤਾਂ ਮਹੀਨੇ ਦੀ ਤੁਸੀਂ ਲਾ ਲਓ ਕਿ 100 ਕਿਲੋਗ੍ਰਾਮ ਹੈਰੋਇਨ ਜਿਹੜੀ ਆ ਉਹ ਮਤਲਬ ਫੜੀ ਗਈ ਹੈ, ਤਾਂ ਇਹਦੀ ਫੜੀ ਜਾਣ ਦੇ ਨਾਲ ਕਿੰਨੀ ਲਾਂਘੀ ਹੋਊਗੀ ਉਹ ਤੁਸੀਂ ਸੋਚ ਵੀ ਨਹੀਂ ਸਕਦੇ। ਇਹ ਤਾਂ ਉਹ ਆ ਜਿਹੜੇ ਆਪਣੇ ਨਜ਼ਰਾਂ ਦੇ ਵਿੱਚ ਆ ਗਈ, ਜਿਹੜੀ ਅੰਕੜਿਆਂ ਦੇ ਵਿੱਚ ਆ ਗਈ। ਪਰ ਜਿਹੜੀ ਲਾਂਘੀ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਦੀਆਂ ਨਸਾਂ ਦੇ ਵਿੱਚ ਜਿਹੜੀ ਚਲੀ ਗਈ, ਉਹ ਤਾਂ ਇਸ ਤੋਂ ਵੀ ਜ਼ਿਆਦਾ, ਕਿਤੇ ਜ਼ਿਆਦਾ ਵੱਡੀ ਅਮਾਊਂਟ ਹੋਣੀ ਹੈ। 1400 ਕਿਲੋਗ੍ਰਾਮ ਤਾਂ ਬਹੁਤ ਘੱਟ ਕਹਿ ਸਕਦੇ ਹਾਂ ਆਪਾਂ। ਸਭ ਤੋਂ ਵੱਡੀ ਕਹਿੰਦੇ ਜਿਹੜੀ ਚੁਣੌਤੀ ਹੈ ਇਸ ਵੇਲੇ ਪੰਜਾਬ ਦੇ ਲਈ, ਉਹ ਹੈ ਸਰਹੱਦ ਪਾਰੋਂ ਤਸਕਰੀ ਤੇ ਸਿੰਥੈਟਿਕ ਨਸ਼ਿਆਂ ਦਾ ਉਤਪਾਦਨ। ਇਹ ਸਭ ਤੋਂ ਵੱਡੀ ਚੁਣੌਤੀ ਹੈ। ਗੈਰ ਕਾਨੂੰਨੀ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਤੇ ਸਪਲਾਇਰਾਂ ਦੇ ਖਿਲਾਫ ਆਪਰੇਸ਼ਨਾਂ ਦੇ ਵਿੱਚ ਸਿਰ ਤੋੜ ਯਤਨ ਕਰਨ ਦੇ ਦਾਅਵਿਆਂ ਦੇ ਦਰਮਿਆਨ ਨਸ਼ਿਆਂ ਦੀ ਅਲਾਮਤ ਦੇ ਨਾਲ ਸਿੱਝਣ ਦੇ ਲਈ ਨਵੀਆਂ ਸਕੀਮਾਂ ਘੜੀਆਂ ਜਾ ਰਹੀਆਂ ਨੇ। ਕੁਝ ਹੱਦ ਤੱਕ ਇਹ ਵੀ ਯਤਨ ਕੀਤਾ ਜਾ ਰਿਹਾ ਕਿ ਨਸ਼ੇ ਦੇ ਆਦੀ ਬੰਦਿਆਂ ਨੂੰ ਪੀੜਤ ਸਮਝ ਕੇ ਉਹਨਾਂ ਦੇ ਉੱਤੇ ਨਸ਼ਾ ਰੱਖਣ ਦੇ ਕੇਸ ਦਰਜ ਨਾ ਕੀਤੇ ਜਾਣ। ਇਸ ਸੰਬੰਧੀ ਗੰਭੀਰਤਾ ਦੇ ਨਾਲ ਮੁਲਾਂਕਣ ਕੀਤਾ ਜਾਣਾ ਹੈ। ਸਰਕਾਰ ਵੱਲੋਂ ਜਿਹੜੇ ਮਾਨਤਾ ਪ੍ਰਾਪਤ ਚਲਾਏ ਜਾ ਰਹੇ ਨੇ ਜਾਂ ਜਿਹੜੇ ਮਾਨਤਾ ਪ੍ਰਾਪਤ ਨਸ਼ਾ ਛੁਡਾਊ ਕੇਂਦਰ ਹੈ, ਉਹਨਾਂ ਦੇ ਵਿੱਚ ਹੁਣ ਇਲਾਜ ਕਰਵਾਉਣ ਨਾਲ, ਜਿਹੜੇ ਸਵੈ ਇੱਛਾ ਦੇ ਨਾਲ ਆਪਣਾ ਇਲਾਜ ਕਰਵਾਉਂਦੇ ਆ, ਉਹਨਾਂ ਬੰਦਿਆਂ ਨੂੰ ਹੁਣ ਧਾਰਾ 64 ਦੇ ਤਹਿਤ ਮੁਕੱਦਮੇ ਤੋਂ ਛੋਟ ਹੈ। ਪੁਲਿਸ ਨੇ ਨੀਤੀ 'ਚ ਬਦਲਾਅ ਕੀਤਾ ਤੇ ਨਸ਼ਿਆਂ ਦੀ ਘੱਟ ਮਾਤਰਾ ਦੇ ਨਾਲ ਫੜੇ ਵਿਅਕਤੀਆਂ ਤੇ ਮੁਕੱਦਮੇ ਚਲਾਉਣ ਦੀ ਥਾਂ ਤੇ ਉਹਨਾਂ ਨੂੰ ਹੁਣ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਭੇਜਣ ਦਾ ਫੈਸਲਾ ਕੀਤਾ ਗਿਆ। ਨਸ਼ੇ ਦੀ ਓਵਰਡੋਜ਼ ਕਰਕੇ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਆਏ ਉਛਾਲ ਤੋਂ ਬਾਅਦ ਹੁਣ ਸਾਰੀਆਂ ਮੌਤਾਂ ਤੇ ਕਹਿੰਦੇ ਨਿਗਰਾਨੀ ਵੀ ਕੀਤੀ ਜਾਣੀ ਹੈ। ਕਿਸੇ ਵਿਅਕਤੀ ਦੇ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰਨ ਦੀ ਸੂਰਤ ਦੇ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਦੇ ਖਿਲਾਫ ਗੈਰ ਇਰਾਦਤਨ ਕਤਲ ਦਾ ਮੁਕੱਦਮਾ ਚਲਾਇਆ ਜਾਣਾ ਹੈ। ਸਮਾਂਬੱਧ ਤਰੀਕੇ ਦੇ ਨਾਲ ਚਾਰਜਸ਼ੀਟ ਦਾਖਲ ਨਾ ਕੀਤੇ ਜਾਣ ਕਰਕੇ ਵੱਡੇ ਤਸਕਰਾਂ ਨੂੰ ਜ਼ਮਾਨਤ ਮਿਲਣ ਤੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਹੁਣ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਪੁਲਿਸ ਟੀਮਾਂ ਨੂੰ ਪੇਂਡੂ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਜਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮੀਟਿੰਗ ਕਰਨ ਦੇ ਲਈ ਕਿਹਾ ਗਿਆ। ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਦੇ ਨਾਲ ਗੈਰ ਸਰਕਾਰੀ ਸੰਸਥਾਵਾਂ ਜਿਵੇਂ ਕਿ NGOs, ਉਹਨਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਦੇ ਵਿੱਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਪਰ ਇਸੇ ਦਰਮਿਆਨ ਇਹ ਇੱਕ ਉਹ ਸੂਰਤ ਹਾਲ ਹੈ ਜਿਹੜੀ ਸਾਨੂੰ ਦਿਖ ਰਹੀ ਹੈ ਤੇ ਜਿਹੜੀ ਅਖਬਾਰਾਂ ਦੇ ਵਿੱਚ ਵੀ ਛਪ ਰਹੀ ਹੈ ਤੇ ਜਿਹੜੀ ਰਿਪੋਰਟਾਂ ਦੇ ਜ਼ਰੀਏ ਸਾਡੇ ਸਾਹਮਣੇ ਆ ਰਹੀ ਹੈ। ਪਰ ਇੱਕ ਹੋਰ ਜਿਹੜੀ ਤਰਾਸਦੀ ਹੈ ਵੱਡੀ, ਉਹ ਇਹ ਹੈ ਕਿ ਲੰਘੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਸਕੇ ਭੈਣ ਭਰਾ ਨੂੰ ਨਸ਼ਿਆਂ ਦੀ ਤਸਕਰੀ ਹੇਠ ਗ੍ਰਿਫਤਾਰ ਕੀਤਾ ਗਿਆ। ਇੱਕ ਪੂਰੇ ਦੇ ਪੂਰੇ ਪਰਿਵਾਰ ਨੂੰ ਨਸ਼ੇ ਦੀ ਤਸਕਰੀ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਆਪਾਂ ਬਥੇਰੀਆਂ ਖਬਰਾਂ ਇਹ ਦੇਖਦੇ ਹਾਂ ਜਿੱਥੋਂ ਪਤਾ ਲੱਗਦਾ ਹੈ ਕਿ ਬੀਬੀਆਂ ਵੀ ਹੁਣ ਇਸ ਮਾਮਲੇ ਦੇ ਵਿੱਚ ਨਸ਼ਾ ਤਸਕਰੀ ਦੇ ਕੇਸਾਂ ਦੇ ਵਿੱਚ ਫਸੀਆਂ ਹੋਈਆਂ, ਮਾਮਲਿਆਂ ਦੇ ਵਿੱਚ ਫਸੀਆਂ ਹੋਈਆਂ। ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਪੀਏ ਦੀ ਪਤਨੀ ਉੱਤੇ ਇਲਜ਼ਾਮ ਲੱਗੇ ਕਿ ਇਸ ਪੀਏ ਦੀ ਪਤਨੀ ਨੇ ਦੇਸੀ ਦਵਾਈਆਂ ਵੇਚਣ ਦੀ ਆੜ ਹੇਠ ਨਸ਼ੇ ਦਾ ਕਾਰੋਬਾਰ ਚਲਾਇਆ ਹੋਇਆ। ਇਹਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੀ ਪੰਜਾਬੀ ਰੇਡੀਓ ਯੂਐਸਏ ਦੇ ਇਸੇ ਮੰਚ ਤੇ ਆਪਾਂ ਇੱਕ ਖਬਰ ਸਾਂਝੀ ਕਰਕੇ ਹਟੇ ਹਾਂ ਕਿ ਜੇਲ੍ਹਾਂ ਦੇ ਵਿੱਚ ਨਸ਼ਾ ਸ਼ਰੇਆਮ ਵਿਕਦਾ, ਬੈਰਕਾਂ ਕਿਰਾਏ ਤੇ ਮਿਲਦੀਆਂ ਵਾ ਤੇ ਤੁਸੀਂ ਜੇ ਚਿੱਟਾ ਲੈਣਾ ਵੀ ਹੈ ਜੇਲ੍ਹ ਦੇ ਵਿੱਚ, ਤਾਂ ਤੁਸੀਂ ਉਹਦਾ ਜਿਹੜਾ ਭੁਗਤਾਨ ਹੈ, ਉਹਦੀ ਜਿਹੜੀ ਪੇਮੈਂਟ ਆ, ਉਹ ਗੂਗਲ ਪੇ ਦੇ ਜ਼ਰੀਏ ਵੀ ਕਰ ਸਕਦੇ ਹੋ। ਸੋ ਇਸ ਤਰ੍ਹਾਂ ਦੀ ਵਿਵਸਥਾ ਜਿਹੜੀ ਆ ਉਹ ਬਣ ਚੁੱਕੀ ਆ। ਬੇਸ਼ੱਕ ਬਾਹਰ ਸਰਕਾਰ ਬੜੇ ਦਾਅਵੇ ਕਰਦੀ ਹੈ ਕਿ ਅਸੀਂ
ਜੇਲ੍ਹਾਂ ਤੋਂ ਬਾਹਰ ਨਸ਼ਾ ਖਤਮ ਕੀਤਾ ਹੋਇਆ। ਪਰ ਅਸਲ ਦੇ ਵਿੱਚ ਇਹ ਜਿਹੜੀ ਸਮੱਸਿਆ ਇਹ ਛੋਟੀ ਨਹੀਂ ਹੈ, ਇਹ ਬਹੁਤ ਵੱਡੀ ਸਮੱਸਿਆ, ਔਰ ਇਹਦੇ ਲਈ ਕੇਂਦਰ ਨੂੰ ਵੀ ਸਹਿਯੋਗ ਕਰਨਾ ਚਾਹੀਦਾ, ਕਿਉਂਕਿ ਪੰਜਾਬ ਸਰਕਾਰ ਸਰਹੱਦ ਅੰਦਰ ਕਾਬੂ ਕਰ ਲੂਗੀ, ਪਰ ਜਿਹੜਾ ਸਰਹੱਦ ਪਾਰੋਂ ਆਉਂਦਾ ਉਹ ਤਾਂ BSF ਨੇ ਵੀ ਖਤਮ ਕਰਨਾ ਨਾ, ਉਧਰੋਂ ਵੀ ਉਹ ਵੀ ਸਖਤਾਈ ਥੋੜ੍ਹੀ ਜਿਹੀ ਚਾਹੀਦੀ ਹੈ। ਤੇ ਨਾਲ ਤੁਹਾਨੂੰ ਯਕੀਨ ਹੋਣਾ ਕਿ ਪਿਛਲੇ ਮਹੀਨੇ ਪੰਜਾਬ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਫੜੀ ਗਈ ਹੈ, ਸ਼ਾਇਦ ਉਹ 70 ਕਿਲੋ ਤੋਂ ਉੱਪਰ ਸੀਗੀ, ਜਿਹਦੀ ਮਾਰਕੀਟ ਕੀਮਤ ਅਰਬਾਂ ਕਰੋੜਾਂ ਰੁਪਏ ਦੇ ਵਿੱਚ ਬਣਦੀ ਹੈ। ਔਰ ਇਹ ਤੁਸੀਂ ਨਸ਼ਾ ਵੇਖੋ ਕਿ ਕਿਲੋ ਦੇ ਪੈਕਟ ਕਦੇ ਫੜਦੇ, ਆਪਾਂ ਸੁਣੇ ਸੀਗੇ ਕਿ BSF ਨੇ 14 ਪੈਕਟ ਫੜੇ, ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਨੇ 10 ਪੈਕਟ ਫੜੇ, ਇਸ ਤਰ੍ਹਾਂ ਵੱਧ ਤੋਂ ਵੱਧ 10-12 ਕਿਲੋ ਦੀ ਖੇਪ ਹੁੰਦੀ ਸੀਗੀ। ਪਰ ਹੁਣ ਤੁਸੀਂ ਦੇਖੋ 70 ਕਿਲੋ ਦੀ ਖੇਪ, 50 ਕਿਲੋ ਦੀ ਖੇਪ ਬਾਰੇ ਆਪਾਂ ਹੁਣੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਗੱਲ ਕਰਕੇ ਹਟੇ ਹਾਂ। ਸੋ ਹੁਣ ਸਰਕਾਰ ਜਿਹੜੀ ਹੈ ਉਹ ਕਹਿੰਦੀ ਹੈ ਕਿ ਨਸ਼ਾਖੋਰਾਂ ਦੀ ਨਿਸ਼ਾਨਦੇਹੀ ਕਰਨ ਦੇ ਲਈ ਅਸੀਂ ਭਾਈਚਾਰੇ ਦੀ ਹਿੱਸੇਦਾਰੀ ਨੂੰ ਉਤਸ਼ਾਹਿਤ ਕਰਾਂਗੇ, ਤਾਂ ਜੋ ਨਸ਼ੀਲੇ ਪਦਾਰਥ ਵਰਤਣ ਵਾਲਿਆਂ ਨੂੰ ਸ਼ਰਮਿੰਦਾ ਕਰਨ ਦੀ ਥਾਂ ਤੇ ਛੋਟੇ-ਛੋਟੇ ਕਰਜ਼ੇ ਦੇ ਕੇ ਮੁਹਾਰਤ ਆਧਾਰਿਤ ਸਰਗਰਮੀਆਂ ਦੀ ਮਦਦ ਦੇ ਨਾਲ ਉਹਨਾਂ ਦਾ ਮੁੜ ਵਸੇਬਾ ਕੀਤਾ ਜਾ ਸਕੇ। ਸਰਕਾਰ ਇਸ ਸੰਬੰਧ ਦੇ ਵਿੱਚ ਜਨਤਕ ਤੇ ਧਾਰਮਿਕ ਜਥੇਬੰਦੀਆਂ ਤੇ ਸਮਾਜ ਸੇਵਾ ਕਰਨ ਵਾਲੇ ਵਿਅਕਤੀਆਂ ਦਾ ਸਹਿਯੋਗ ਵੀ ਲਵੇ। ਕਾਨੂੰਨੀ ਤੇ ਸਮਾਜਿਕ ਮਾਨਤਾ ਮਿਲਣ ਦੇ ਨਾਲ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਆ, ਜਿਹੜੇ ਵਲੰਟੀਅਰ ਵਜੋਂ ਕੰਮ ਕਰਨਾ ਚਾਹੁੰਦੇ ਆ, ਉਹਨਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਤੇ ਇਹੀ ਤਰਕ ਕਿਸਾਨ ਯੂਨੀਅਨਾਂ ਵੀ ਦਿੰਦੀਆਂ ਨੇ ਕਿ ਜੇਕਰ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਨਸ਼ਾ ਖਤਮ ਕਰਨਾ ਹੈ, ਤੇ ਜੇਕਰ ਉਸ ਮਾਮਲੇ ਦੇ ਵਿੱਚ ਕੋਈ ਆਮ ਮਾਤੜ ਬੰਦਾ ਉੱਠ ਕੇ ਵਿਸਲ ਬਲੋਰਿੰਗ ਕਰਦਾ ਤੇ ਉਹਦੇ ਵਿੱਚ ਗਲਤ ਕੀ ਹੈ? ਪਰਵਿੰਦਰ ਸਿੰਘ ਝੋਟੇ ਨੇ ਇਹੀ ਕੰਮ ਕੀਤਾ ਸੀ ਨਾ, ਉਹ ਨਸ਼ਾ ਵੇਚਣ ਵਾਲਿਆਂ ਨੂੰ ਝਿੜਕਦਾ ਸੀ, ਨਸ਼ਾ ਖਾਣ ਤੋਂ ਲੋਕਾਂ ਨੂੰ ਰੋਕਦਾ ਸੀ, ਨਸ਼ੇ ਦੇ ਖਿਲਾਫ ਜਾਗਰੂਕਤਾ ਫੈਲਾਉਂਦਾ ਸੀਗਾ। ਤੇ ਉਹ ਇਸੇ ਕਰਕੇ ਉਹ ਉਹਨੂੰ ਪੁਲਿਸ ਨੇ ਨਿੱਜੀਕਰਨ ਕਰਕੇ ਫੜਿਆ, ਕਿਉਂਕਿ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਜਦੋਂ ਨਾਨਕ ਸਿੰਘ ਨੇ, SSP ਮਾਨਸਾ ਨੇ ਪਰਵਿੰਦਰ ਝੋਟੇ ਨੂੰ ਸੱਦਿਆ ਕਿ ਭਾਈ ਤੁਸੀਂ ਆਪਦਾ ਕੰਮ ਇਹ ਬੰਦ ਕਰੋ। ਉਹ ਕਹਿੰਦਾ ਅਸੀਂ ਤੁਸੀਂ ਤਾਂ ਸਾਡਾ ਕੰਮ ਬੰਦ ਕਰਵਾਉਣੇ ਹੋ ਕਿ ਅਸੀਂ ਤੁਹਾਡੇ ਵਾਲਾ ਕੰਮ ਕਰ ਰਹੇ ਹਾਂ ਕਿ ਨਸ਼ਾ ਤੁਸੀਂ ਵਿਕਣੋਂ ਰੁਕਵਾਉਣਾ ਤੇ ਅਸੀਂ ਰੁਕਵਾ ਰਹੇ ਹਾਂ। ਉਹ ਕਹਿੰਦਾ ਮੈਨੂੰ ਇਹ ਲੱਗਦਾ, ਪਰਵਿੰਦਰ ਝੋਟੇ ਜਿਹੜੀ ਵਰਡਿੰਗ ਸੀ ਉੱਥੇ, ਮੈਨੂੰ ਇਹ ਲੱਗਦਾ ਕਹਿੰਦਾ ਤੁਹਾਨੂੰ ATM ਵਰਤਣੇ ਪੈ ਰਹੇ ਆ ਹੁਣ। ATM ਦਾ ਮਤਲਬ ਵੀ ਤੁਹਾਨੂੰ ਤਨਖਾਹ ਵਰਤਣੀ ਪੈ ਰਹੀ ਹੈ। ਤੇ ਇਹ ਗੱਲ 14 ਕੁ ਅਗਸਤ ਦੀ ਹੈ ਤੇ 14 ਜੁਲਾਈ ਦੀ ਸ਼ਾਇਦ। ਤੇ ਉਸ ਤੋਂ ਬਾਅਦ ਅਗਲੇ ਦਿਨ ਹੀ 5-6 ਗੱਡੀਆਂ ਦਾ ਕਾਫਲਾ ਪਰਵਿੰਦਰ ਝੋਟੇ ਦੇ ਘਰੇ ਆਉਂਦਾ ਤੇ ਪੁਲਿਸ ਵਾਲੇ ਉਹਨੂੰ ਜ਼ਬਰਦਸਤੀ ਧੂਕ ਕੇ, ਖਿੱਚ ਕੇ ਉਹਨੂੰ ਚੱਕ ਕੇ ਲੈ ਜਾਂਦੇ ਆ, ਮਤਲਬ ਗ੍ਰਿਫਤਾਰ ਕਰ ਲੈਂਦੇ ਆ, ਅਰੈਸਟ ਕਰ ਲੈਂਦੇ ਆ, ਹਿਰਾਸਤ ਦੇ ਵਿੱਚ ਕਹਿ ਸਕਦੇ ਹੋ ਤੁਸੀਂ, ਹਿਰਾਸਤ ਦੇ ਵਿੱਚ ਲੈ ਲੈਂਦੇ ਆ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਪੁਲਿਸ ਤੇ ਜਦੋਂ ਤੁਸੀਂ ਸਿੱਧੀ ਗੱਲ ਕਰਦੇ ਹੋ ਤਾਂ ਕਿੰਨੀ ਵੱਜਦੀ ਹੈ। ਉਹ ਕਹਿੰਦਾ ਕਿ ਤੁਹਾਨੂੰ ATM ਵਰਤਣੇ ਪੈ ਰਹੇ ਆ, ਤੁਹਾਨੂੰ ਆਪਣੀਆਂ ਤਨਖਾਹਾਂ ਵਰਤਣੀਆਂ ਪੈ ਰਹੀਆਂ, ਤਾਂ ਕਰਕੇ ਤੁਸੀਂ ਸਾਨੂੰ ਨਸ਼ਾ ਵੇਚਣ ਤੋਂ ਜਿਹੜੇ ਸਾਡੇ ਰੋਕਣ ਦੇ ਕੰਮ ਆ, ਕਾਰਜ ਆ, ਛਡਾਉਣ ਦੇ, ਉਹ ਤੁਹਾਨੂੰ ਚੰਗੇ ਨਹੀਂ ਲੱਗਦੇ। ਸੋ ਸੇਮ ਡਿਟੋ, ਕਿਉਂਕਿ ਉਹ ਖਿਡਾਰੀ ਬੰਦਾ ਵਾ, ਬੇਪਰਵਾਹ ਬੰਦਾ, ਉਹ ਇਸ ਤਰ੍ਹਾਂ ਕਿਸੇ ਤੋਂ ਡਰ ਝਿਪ ਕੇ ਗੱਲ ਕਰਨ ਵਾਲਾ ਬੰਦਾ ਨਹੀਂ, ਉਹਦਾ ਵਿਅਕਤੀਤਵ ਵੀ ਇਹੋ ਜਿਹਾ ਵਾ। ਇਹਦੇ ਨਾਲ ਕੁਝ ਹੋਰ ਖਾਸ ਖਬਰਾਂ ਦੇ ਵੱਲ ਵੀ ਆਪਾਂ ਚੱਲਦੇ ਹਾਂ। ਕਰਤਾਰਪੁਰ ਲਾਂਘੇ ਨੇੜਲੇ ਜ਼ੀਰੋ ਲਾਈਨ ਤੇ ਪਾਕਿਸਤਾਨ ਵਾਲੇ ਪਾਸੇ ਪੁਲ ਦਾ ਕੰਮ ਜਿਹੜਾ ਉਹ ਲਗਭਗ ਮੁਕੰਮਲ ਕਰ ਲਿਆ ਗਿਆ। 90% ਤੋਂ ਵੱਧ ਇਹ ਕੰਮ ਮੁਕੰਮਲ ਹੋ ਚੁੱਕਿਆ, ਜਦਕਿ ਭਾਰਤ ਨੇ ਆਪਣੇ ਹਿੱਸੇ ਦਾ ਪੁਲ ਨਵੰਬਰ 2019 ਦੇ ਵਿੱਚ ਮੁਕੰਮਲ ਕਰ ਲਿਆ ਸੀ। ਇਸ ਦੇ ਨਾਲ ਆਉਂਦੇ ਸਮੇਂ ਦੇ ਵਿੱਚ ਸ਼ਰਧਾਲੂ ਇਸ ਪੁਲ ਦੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਸ ਵੇਲੇ ਜ਼ੀਰੋ ਲਾਈਨ ਤੇ ਆ ਕੇ ਮਿਲਦਾ ਦੋਵਾਂ ਦੇਸ਼ਾਂ ਦਾ ਪੁਲ ਮੁਕੰਮਲ ਨਾ ਹੋਣ ਕਰਕੇ ਸ਼ਰਧਾਲੂ ਇੱਕ ਅਸਥਾਈ ਰਸਤੇ ਰਾਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨਾਂ ਦੇ ਲਈ ਜਾਂਦੇ ਨੇ। ਉਧਰ ਭਾਰਤ ਪਾਕਿਸਤਾਨ ਆਉਂਦੇ ਦਿਨਾਂ ਦੇ ਵਿੱਚ ਖੂਬਸੂਰਤ ਦਿੱਖ ਵਾਲਾ ਗੇਟ ਬਣਾਉਣਗੇ, ਜਿਸ ਦੀਆਂ ਤਿਆਰੀਆਂ ਵੀ ਵਿੱਢ ਦਿੱਤੀਆਂ ਗਈਆਂ ਨੇ। ਉਂਝ 2019 ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਇਸ ਪੁਲ ਦੇ ਨਿਰਮਾਣ ਦੇ ਲਈ ਭਾਰਤ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਤੇ ਇੰਜੀਨੀਅਰਾਂ ਦੀਆਂ ਅੱਧੀ ਦਰਜਨ ਦੇ ਕਰੀਬ ਮੀਟਿੰਗਾਂ ਵੀ ਹੋਈਆਂ ਸਨ। ਭਾਰਤ ਵੱਲੋਂ ਆਪਣੇ ਹਿੱਸੇ ਦੇ ਕੋਰੀਡੋਰ ਦਾ ਨਿਰਮਾਣ 3.5 ਕਿਲੋਮੀਟਰ ਦੇ ਵਿੱਚ ਕੀਤਾ ਗਿਆ, ਜਿਸ ਦੇ ਵਿੱਚ 100 ਮੀਟਰ ਲੰਬਾ ਪੁਲ ਵੀ ਹੈ। ਪਾਕਿਸਤਾਨ ਨੇ ਆਪਣੇ ਹਿੱਸੇ ਦੇ 350 ਮੀਟਰ ਪੁਲ ਦੇ ਵਿੱਚੋਂ 97% ਕੰਮ ਮੁਕੰਮਲ ਕਰ ਲਿਆ। ਹੁਣ ਦੋਵੇਂ ਪੁਲ ਜ਼ੀਰੋ ਲਾਈਨ ਤੇ ਆਪਸ ਦੇ ਵਿੱਚ ਮਿਲ ਚੁੱਕੇ ਨੇ। ਤੁਸੀਂ ਬੰਨ੍ਹ ਤੋਂ ਜਦੋਂ ਤੋਂ ਪਾਕਿਸਤਾਨ ਵਾਲੇ ਪਾਸੇ ਨਜ਼ਰ ਮਾਰਦੇ ਆ ਤਾਂ ਪਾਕਿਸਤਾਨ ਵਾਲੇ ਪਾਸੇ 150 ਮੀਟਰ ਦੋ ਮਾਰਗੀ ਤੇ ਬਾਕੀ ਇਕਹਿਰਾ ਰੋਡ ਬਣਾਇਆ ਗਿਆ। ਪਾਕਿਸਤਾਨ ਵੱਲੋਂ ਹਾਲੇ ਪੁਲ ਨੂੰ ਅੰਤਿਮ ਛੋਹਾਂ ਦਿੱਤੀਆਂ ਜਾਣਗੀਆਂ, ਜਿਸ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਮਾਂ ਹੋਰ ਲੱਗ ਸਕਦਾ ਹੈ, ਪਰ ਛੇਤੀ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਪੁਲ, ਇਹ ਲਾਂਘਾ ਚੱਲ ਪੈਣਾ ਤੇ ਉਸ ਤੋਂ ਬਾਅਦ ਜਿਹੜਾ ਅਸਥਾਈ ਰਸਤੇ ਰਾਹੀਂ ਜਿਹੜੀ ਸੰਗਤ ਜਾਂਦੀ ਹੈ, ਉਹ ਇਸ ਪੁਲ ਦੇ ਰਾਹੀਂ, ਇਸ ਰਾਹ ਦੇ ਰਾਹੀਂ ਹੁਣ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਜਾ ਸਕਣਗੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਅੱਜ ਵੀਰਵਾਰ ਆ ਤੇ ਅਗਲਾ ਪ੍ਰੋਗਰਾਮ ਜਿਹੜਾ ਉਹ ਅਪਡੇਟ ਟਰੱਕਿੰਗ ਦੇ ਬਾਰੇ ਹੋਏਗਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਪਡੇਟ ਟਰੱਕਿੰਗ ਸੈਗਮੈਂਟ ਦੀ ਅੱਜ ਵਾਰੀ ਹੈ।
ਤੁਸੀਂ ਕੋਸ਼ਿਸ਼ ਕਰਿਓ ਕਿ ਟਰੈਕਿੰਗ ਬਾਬਤ ਤੁਹਾਡੀ ਕੋਈ ਵੀ ਤੁਸੀਂ ਜਾਣਕਾਰੀ ਸਾਂਝੀ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਹੈ, ਤਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜੁੜ ਕੇ ਤੁਸੀਂ ਉਹ ਜਾਣਕਾਰੀਆਂ, ਉਹ ਸਵਾਲ ਜਿਹੜੇ ਆ ਉਹ ਸਾਂਝੇ ਕਰ ਸਕਦੇ ਹੋ। ਬਹੁਤ-ਬਹੁਤ ਧੰਨਵਾਦ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਸਟੂਡੀਓ ਦਾ ਨੰਬਰ ਹੈ 408 272 5200। ਸਤਿ ਸ਼੍ਰੀ ਅਕਾਲ।